ਜਦੋਂ ਭਾਈ ਦੀਪ ਸਿੱਧੂ ਉਹਨਾਂ ਦਾ ਸੰਸਕਾਰ ਕੀਤਾ ਗਿਆ, ਸਿੱਖ ਨੌਜਵਾਨ ਬਹੁਤ ਹੀ ਭਾਵਨਾ ਤੇ ਸ਼ਰਧਾ ਦੇ ਵਹਿਣ ਵਿੱਚ ਵਹਿ ਕੇ ਅਰਦਾਸਾਂ ਕਰ ਰਹੇ ਸੀਗੇ ਕਿ ਸੱਚੇ ਪਾਤਸ਼ਾਹ ਸਾਨੂੰ ਕੋਈ ਆਗੂ ਬਖਸ਼, ਸਾਨੂੰ ਗਾਤਰੇ ਬਖਸ਼, ਸਾਨੂੰ ਸਿੱਖੀ ਸਰੂਪ ਬਖਸ਼। ਜਦੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਭਾਈ ਦੀਪ ਸਿੱਧੂ ਦੇ ਅੰਤਮ ਅਰਦਾਸ ਦੇ ਮੌਕੇ ਤੇ ਨੌਜਵਾਨੀ ਜੁੜੀ ਤਾਂ ਇਹ ਗੱਲ ਸਾਰਿਆਂ ਨੇ ਉਦੋਂ ਮੰਨ ਲਈ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਪਹਿਲੋਂ ਸਿੱਖ ਆਗੂ ਤੇ ਸਿੱਖ ਜਥੇਬੰਦੀਆਂ ਨੇ ਉਹਨਾਂ ਤੋਂ ਅੱਜ ਦੀ ਇਹ ਨੌਜਵਾਨੀ ਸੰਤੁਸ਼ਟ ਨਹੀਂ ਹੈ। ਸਿੱਖ ਨੌਜਵਾਨ ਜਿਹੜੇ ਆ ਪੰਥਕ ਸਰਗਰਮੀਆਂ ਦੇ ਵਿੱਚ ਸਾਡੇ ਸਾਹਮਣੇ ਸਰਗਰਮ ਨੇ, ਪਰ ਉਹਨਾਂ ਨੇ ਮੈਦਾਨ ਕਦੇ ਨਹੀਂ ਛੱਡਿਆ, ਬੇਸ਼ੱਕ ਉਹਨਾਂ ਨੂੰ ਕੋਈ ਅਗਵਾਈ ਕਰਨ ਵਾਲਾ ਮਿਲਿਆ ਜਾਂ ਨਾ ਮਿਲੇ। ਹੁਣ ਇਸ ਵੇਲੇ ਸਿੱਖ ਨੌਜਵਾਨਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਆਪਦਾ ਆਗੂ ਮੰਨ ਲਿਆ। ਹਜ਼ਾਰਾਂ ਨੌਜਵਾਨਾਂ ਦੇ ਮਾਰੇ ਜਾਣ ਤੇ ਜਿਹੜੇ ਲੋਕ ਚੁੱਪ ਰਹਿੰਦੇ ਆ ਕਿ ਨਸ਼ਿਆਂ ਨਾਲ ਨੌਜਵਾਨੀ ਮਰ ਰਹੀ ਆ, ਉਹਨਾਂ ਨੂੰ ਬੜੀ ਭਾਰੀ ਤਕਲੀਫ ਹੋਈ ਆ ਕਿ ਇਹ ਨੌਜਵਾਨ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤਪਾਨ ਕਰਨ ਕਿਉਂ ਲੱਗ ਪਏ। ਇਸ ਗੱਲ ਦੀ ਤਕਲੀਫ ਬਹੁਤ ਭਾਰੀ ਮੰਨੀ ਗਈ ਹੈ ਤੇ ਇੱਥੋਂ ਤੱਕ ਗੱਲਾਂ ਹੋ ਗਈਆਂ ਕਿ ਸਰਕਾਰੀ ਤੌਰ ਤੇ ਜਾਂਚ ਕਰਾਵਾਂਗੇ। ਇੱਥੇ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੀ ਜੈਡ ਸਿਕਿਉਰਟੀਆਂ ਮਿਲੀਆਂ ਹੋਈਆਂ ਨੇ। ਜੇਕਰ ਸਿੱਖ ਨੌਜਵਾਨਾਂ ਨੇ ਸੋਚ ਲਿਆ ਕਿ ਬਾਣੀ ਤੇ ਬਾਣੇ ਨਾਲ ਜੁੜਨਾ ਹੈ ਤਾਂ ਕਹਿੰਦੇ ਜੀ 80 ਦੇ ਦਹਾਕੇ ਵਾਲਾ ਕਾਲਾ ਦੌਰ ਆ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਵੀਰ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਸਾਡੀ ਕੌਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪ੍ਰਤੀ ਬਹੁਤ ਹੀ ਵੱਡੇ ਪੱਧਰ ਤੇ ਮੋਹ ਪਿਆਰ ਜਿਹੜਾ ਹੈ ਉਹ ਉਮੜਿਆ ਹੋਇਆ। ਬਹੁਤ ਭਾਰੀ ਹਮਾਇਤ ਜਿਹੜੀ ਆ ਸਿੱਖ ਜਗਤ ਵੱਲੋਂ ਭਾਈ ਅਮਰਤਪਾਲ ਸਿੰਘ ਨੂੰ ਮਿਲ ਰਹੀ ਹੈ। 28 ਸਾਲ ਦਾ ਇਹ ਨੌਜਵਾਨ ਜਿਹੜਾ ਕਿਰਤ ਕਮਾਈ ਕਰਨ ਲਈ ਪੰਜਾਬ ਦੇ ਪਿੰਡ ਰਈਆ ਦੇ ਕੋਲ ਜੱਲੂਪੁਰ ਖੇੜੇ ਤੋਂ ਦੁਬਈ ਗਿਆ ਤੇ ਉੱਥੇ ਰਹਿੰਦਿਆਂ ਹੋਇਆਂ ਸੋਸ਼ਲ ਮੀਡੀਆ ਦੇ ਉੱਤੇ ਬੜੇ ਲੰਮੇ ਅਰਸੇ ਤੋਂ ਸਿੱਖ ਕੌਮ ਦੇ ਮਸਲਿਆਂ ਬਾਰੇ ਆਪਦੇ ਵਿਚਾਰ ਜਿਹੜੇ ਆ ਉਹ ਦਿੰਦਾ ਆ ਰਿਹਾ ਸੀ ਤੇ ਉਸ ਮੌਕੇ ਭਾਵੇਂ ਸਰੂਪ ਜਿਹੜਾ ਸੀਗਾ ਉਹ ਪਤਤ ਸੀਗਾ, ਪਰ ਪਿਛਲੇ ਸਮੇਂ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਿੱਖੀ ਸਰੂਪ ਵੀ ਧਾਰਨ ਕੀਤਾ ਤੇ ਪਿਛਲੇ ਮਹੀਨੇ ਜਦੋਂ ਪੰਜਾਬ ਪਰਤਿਆ ਉਸ ਤੋਂ ਬਾਅਦ ਵਿੱਚ ਸਿੱਖ ਸਰਗਰਮੀਆਂ ਦੇ ਵਿੱਚ ਤੇਜ਼ੀ ਲਿਆਂਦੀ। ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਨਾਲ ਲਿਜਾ ਕੇ ਅਨੰਦਪੁਰ ਸਾਹਿਬ ਅੰਮ੍ਰਿਤਪਾਨ ਕੀਤਾ ਤੇ ਉਵੇਂ ਹੀ ਕੱਲ ਦਸਤਾਰਬੰਦੀ ਹੋਈ ਆ ਪਿੰਡ ਰੋਡੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੇ ਅਸਥਾਨ ਦੇ ਉੱਤੇ। ਉੱਥੇ ਵੀ ਸਿੱਖ ਨੌਜਵਾਨੀ ਨੇ ਬਹੁਤ ਗਹਿ ਗੱਡਮਾ ਇਕੱਠ ਕਰਕੇ ਭਾਈ ਅਮਰਤਪਾਲ ਸਿੰਘ ਦੇ ਵਿੱਚ ਭਰੋਸਾ ਦਿਖਾਇਆ। ਸਾਨੂੰ ਚੇਤੇ ਹੈ ਕਿ ਜਦੋਂ ਭਾਈ ਦੀਪ ਸਿੱਧੂ, ਜਿਨ੍ਹਾਂ ਦਾ ਪੂਰਾ ਨਾਮ ਸੰਦੀਪ ਸਿੰਘ ਸਿੱਧੂ ਹੈ, ਉਹਨਾਂ ਦਾ ਸੰਸਕਾਰ ਕੀਤਾ ਗਿਆ ਤਾਂ ਪਿੰਡ ਦੇ ਉਸ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਸਿੱਖ ਨੌਜਵਾਨ ਬਹੁਤ ਹੀ ਭਾਵਨਾ ਤੇ ਸ਼ਰਧਾ ਦੇ ਵਹਿਣ ਵਿੱਚ ਵਹਿ ਕੇ ਅਰਦਾਸਾਂ ਕਰ ਰਹੇ ਸੀਗੇ ਕਿ ਸੱਚੇ ਪਾਤਸ਼ਾਹ ਸਾਨੂੰ ਕੋਈ ਆਗੂ ਬਖਸ਼, ਸਾਨੂੰ ਗਾਤਰੇ ਬਖਸ਼, ਸਾਨੂੰ ਸਿੱਖੀ ਸਰੂਪ ਬਖਸ਼, ਸਾਨੂੰ ਧਰਮ ਲਈ, ਕੌਮ ਲਈ, ਪੰਥ ਲਈ ਲੜਨ ਮਰਨ ਦਾ ਜਿਗਰਾ ਤੇ ਸਮਰੱਥਾ ਬਖਸ਼। ਉਸ ਤੋਂ ਬਾਅਦ ਵਿੱਚ ਜਦੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਭਾਈ ਦੀਪ ਸਿੱਧੂ ਦੇ ਅੰਤਮ ਅਰਦਾਸ ਦੇ ਮੌਕੇ ਤੇ ਨੌਜਵਾਨੀ ਜੁੜੀ ਤਾਂ ਇਹ ਗੱਲ ਸਾਰਿਆਂ ਨੇ ਉਦੋਂ ਮੰਨ ਲਈ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਪਹਿਲੋਂ ਸਿੱਖ ਆਗੂ ਤੇ ਸਿੱਖ ਜਥੇਬੰਦੀਆਂ ਨੇ ਉਹਨਾਂ ਤੋਂ ਅੱਜ ਦੀ ਇਹ ਨੌਜਵਾਨੀ ਸੰਤੁਸ਼ਟ ਨਹੀਂ ਹੈ। ਉਹਦੇ ਕਾਰਨ ਕੀ ਨੇ ਜਾਂ ਕਿਵੇਂ ਨੇ ਉਹ ਵੱਖਰੀ ਗੱਲ ਹੈ, ਪਰ ਸਿੱਖ ਨੌਜਵਾਨੀ ਕਿਸੇ ਆਪ ਦੇ ਵਰਗੇ ਦੀ ਭਾਲ ਵਿੱਚ ਆ ਜਿਹੜਾ ਅੱਜ ਦੇ ਸਮਿਆਂ ਦੇ ਵਿੱਚ ਕੌਮ ਦੀ ਅਗਵਾਈ ਕਰ ਸਕੇ ਤੇ ਪੰਥ ਦੀ ਲੜਾਈ ਆ ਜਿਹੜੀ ਉਹਨੂੰ ਅੱਗੇ ਲੈ ਕੇ ਜਾ ਸਕੇ।
बड़े लंबे अरसे तो सिख नौजवान जिहड़े आ ਉਹ इधर उधर इस तरह के मसलिਆਂ ਦੇ ਵਿੱਚ ਪੰਥਕ ਸਰਗਰਮੀਆਂ ਦੇ ਵਿੱਚ ਸਾਡੇ ਸਾਹਮਣੇ ਸਰਗਰਮ ਨੇ, ਪਰ ਉਹਨਾਂ ਨੇ ਮੈਦਾਨ ਕਦੇ ਨਹੀਂ ਛੱਡਿਆ। ਬੇਸ਼ੱਕ ਉਹਨਾਂ ਨੂੰ ਕੋਈ ਅਗਵਾਈ ਕਰਨ ਵਾਲਾ ਮਿਲਿਆ ਜਾਂ ਨਾ ਮਿਲਿਆ। ਹੁਣ ਇਸ ਵੇਲੇ ਸਿੱਖ ਨੌਜਵਾਨਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਆਪਦਾ ਆਗੂ ਮੰਨ ਲਿਆ। ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਹੋ ਜਿਹੇ ਪ੍ਰੋਗਰਾਮ ਉਲੀਕਦੇ ਆ, ਕੀ ਕੌਮ ਨੂੰ ਨਵੀਂ ਸੇਧ ਦਿੰਦੇ ਆ, ਇਹ ਇਹਨਾਂ ਨੌਜਵਾਨਾਂ ਦੇ ਹੱਥ ਵੱਸ ਆ। ਪਰ ਅਸੀਂ ਇਹ ਗੱਲ ਦੇਖ ਰਹੇ ਹਾਂ ਕਿ ਜਿਹੜੇ ਪੰਥ ਦੁਖੀ ਲੋਕ ਨੇ ਉਹਨਾਂ ਨੂੰ ਬਹੁਤ ਭਾਰੀ ਤਕਲੀਫ ਹੋਈ ਹੈ। ਜੇਕਰ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਨਾਲ ਮਰ ਰਹੇ ਹੋਣ, ਜੇਕਰ ਪੰਜਾਬ ਦੇ ਨੌਜਵਾਨ ਅਸਭਿਅਕ ਅਤੇ ਫੂਹੜ ਗਾਇਕਾਂ ਦੇ ਮਗਰ ਲੱਗ ਕੇ ਅਸ਼ਲੀਲ, ਅਸਭਿਅਕ ਤੇ ਮਾੜੇ ਜਿਹੜੇ ਗੀਤ ਉਹਦੇ ਅਸਰ ਵਿੱਚ ਅਯਾਸ਼ ਤੇ ਬਦਮਾਸ਼ ਬਣਨ, ਤਾਂ ਉਹਨਾਂ ਦੋਖੀਆਂ ਨੂੰ ਕੋਈ ਤਕਲੀਫ ਨਹੀਂ। ਉਲਟਾ ਉਹ ਖੁਸ਼ੀ ਮਨਾਉਂਦੇ ਹੋਣਗੇ ਕਿ ਵਧੀਆ ਹੋਇਆ ਸਿੱਖ ਨੌਜਵਾਨ ਜਿਹੜੇ ਆ ਬਾਣੀ ਤੇ ਬਾਣੇ ਤੋਂ ਟੁੱਟ ਰਹੇ ਨੇ। ਪਰ ਹਜ਼ਾਰਾਂ ਨੌਜਵਾਨਾਂ ਦੇ ਮਾਰੇ ਜਾਣ ਤੇ ਜਿਹੜੇ ਲੋਕ ਚੁੱਪ ਰਹਿੰਦੇ ਆ ਕਿ ਨਸ਼ਿਆਂ ਨਾਲ ਨੌਜਵਾਨੀ ਮਰ ਰਹੀ ਆ, ਉਹਨਾਂ ਨੂੰ ਬੜੀ ਭਾਰੀ ਤਕਲੀਫ ਹੋਈ ਆ ਕਿ ਇਹ ਨੌਜਵਾਨ ਆਨੰਦਪੁਰ ਸਾਹਿਬ ਜਾ ਕੇ ਅੰਮ੍ਰਿਤਪਾਨ ਕਰਨ ਕਿਉਂ ਲੱਗ ਪਏ। ਹੁਣ ਇਹ ਸਿੱਖਾਂ ਦਾ ਮੁੱਢਲਾ ਇੱਕ ਅਸੂਲ ਹੈ ਕਿ ਬਾਣੀ ਤੇ ਬਾਣੇ ਨਾਲ ਜੁੜਨਾ ਹੈ, ਖੰਡੇ ਬਾਟੇ ਦੀ ਪਹੁਲ ਲੈਣੀ ਆ। ਆਮ ਹੀ ਜਿਹੜੀਆਂ ਬੁਰਾਈਆਂ, ਜਿਹੜੀਆਂ ਕ੍ਰਹਿਤਾਂ ਸਾਡੇ ਸਮਾਜ ਵਿੱਚ ਆ ਜਾਂਦੀਆਂ ਨੇ, ਉਹਨਾਂ ਨੂੰ ਦੂਰ ਕਰਨ ਦੇ ਲਈ ਸਾਡੇ ਸਮੇਂ-ਸਮੇਂ ਦੇ ਉੱਤੇ ਸਿੱਖ ਪ੍ਰਚਾਰਕ ਇਹ ਆਵਾਜ਼ ਬੁਲੰਦ ਕਰਦੇ ਆ ਕਿ ਭਾਈ ਨਸ਼ੇ ਛੱਡੋ, ਅੰਮ੍ਰਿਤ ਛਕੋ, ਸਿੰਘ ਸਜੋ। ਇਹ ਕੋਈ ਮਾੜੀ ਗੱਲ ਨਹੀਂ ਤੇ ਇਹ ਸਾਡੇ ਧਰਮ ਦਾ ਇੱਕ ਅਸੂਲ ਆ ਕਿ ਅਸੀਂ ਬਾਣੀ ਤੇ ਬਾਣੇ ਨਾਲ ਜੁੜੀਏ। ਪਰ ਇਸ ਗੱਲ ਦੀ ਤਕਲੀਫ ਬਹੁਤ ਭਾਰੀ ਮੰਨੀ ਗਈ ਹੈ ਤੇ ਇੱਥੋਂ ਤੱਕ ਗੱਲਾਂ ਹੋ ਗਈਆਂ ਕਿ ਸਰਕਾਰੀ ਤੌਰ ਤੇ ਜਾਂਚ ਕਰਾਵਾਂਗੇ। ਜੇ ਤਾਂ ਭਾਈ ਅਮਰਤਪਾਲ ਸਿੰਘ ਅਤੇ ਉਹਦੇ ਸਾਥੀ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਗੱਲ ਕਰ ਰਹੇ ਹੋਣ ਜਿਹਦੇ ਨਾਲ ਸਟੇਟ ਨੂੰ ਬੜਾ ਲਾਭ ਹੋ ਰਿਹਾ ਹੋਵੇ, ਫਿਰ ਤਾਂ ਜਾਂਚ ਕੋਈ ਨਹੀਂ ਸੀ ਹੋਣੀ। ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਥਾਂ-ਥਾਂ ਦੇ ਉੱਤੇ ਸਰਕਾਰੀ ਜਿਹੜੇ ਟਾਊਟ, ਕੈਟ ਤੇ ਹੋਰ ਮਾੜੇ ਲੋਕ ਨੇ, ਉਹ ਪੂਰੀ ਠੁੱਕ ਨਾਲ ਰਹਿੰਦੇ ਨੇ। ਇੱਥੇ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੀ ਜੈਡ ਸਿਕਿਉਰਟੀਆਂ ਮਿਲੀਆਂ ਹੋਈਆਂ ਨੇ ਤੇ ਉਹ ਪੂਰੀ ਠੁੱਕ ਨਾਲ ਸਿੱਖਾਂ ਦੀ ਹਿੱਕ ਉੱਤੇ ਮੂੰਗ ਦਲ ਰਹੇ ਨੇ ਕਿ ਅਸੀਂ ਕੀਤੀ ਸੀ ਬੇਅਦਬੀ, ਆ ਬੈਠੇ ਆ, ਕਰੋ ਸਾਡਾ ਕੀ ਕਰਦੇ। ਜੇਕਰ ਪੰਜਾਬ ਦੇ ਵਿੱਚ ਨਸ਼ੇੜੀਆਂ ਦਾ, ਨਸ਼ੇ ਵੇਚਣ ਵਾਲਿਆਂ ਦਾ ਹਾਲ ਦੇਖੋ ਤਾਂ ਇੱਥੇ ਵੱਡੇ ਵੱਡੇ ਰੌਲੇ ਪਏ, ਅਦਾਲਤਾਂ ਵਿੱਚ ਡਰਾਮੇਬਾਜ਼ੀ ਕੀਤੀ ਗਈ ਤੇ ਉਹਨਾਂ ਨੂੰ ਕਦੇ ਕੁਝ ਨਹੀਂ ਹੁੰਦਾ। ਪਰ ਜੇਕਰ ਸਿੱਖ ਨੌਜਵਾਨਾਂ ਨੇ ਸੋਚ ਲਿਆ ਕਿ ਬਾਣੀ ਤੇ ਬਾਣੇ ਨਾਲ ਜੁੜਨਾ ਹੈ ਤਾਂ ਕਹਿੰਦੇ ਜੀ 80 ਦੇ ਦਹਾਕੇ ਵਾਲਾ ਕਾਲਾ ਦੌਰ ਆ ਰਿਹਾ, ਖਾਲਿਸਤਾਨ ਦੀ ਧਮਕ ਪੈ ਰਹੀ ਆ, ਭਿੰਡਰਾਂਵਾਲੇ ਦਾ ਵਾਰਸ ਆ ਗਿਆ। ਮੀਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਤਰੀਕੇ ਦਾ ਹੱਲਾ ਗੁੱਲਾ ਪਿਛਲੇ 3-4 ਦਿਨਾਂ ਤੋਂ ਮਚਾਇਆ ਜਾ ਰਿਹਾ। ਕਾਮਰੇਡਾਂ ਦਾ, ਕਿਸਾਨ ਜਥੇਬੰਦੀਆਂ ਦਾ ਇੱਕ ਆਗੂ ਆ ਜੋਗਿੰਦਰ ਸਿੰਘ ਉਗਰਾਹਾਂ, ਉਹ ਪਹਿਲੇ ਦਿਨ ਤੋਂ ਹੀ ਸਿੱਖ ਜਜ਼ਬਾਤਾਂ ਦੇ ਖਿਲਾਫ ਚੱਲਣ ਵਾਲਾ ਹੈ ਤੇ ਉਸ ਬੰਦੇ ਨੇ ਫੇਰ ਪਰਸੋਂ ਬਹੁਤ ਜ਼ਹਿਰ ਉਗਲੀ ਹੈ। ਖਾਸ ਤੌਰ ਦੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਖਿਲਾਫ ਬਹੁਤ ਨੀਵੇਂ ਸ਼ਬਦ ਵਰਤੇ ਆ, ਜਿਹਦਾ ਸਿੱਖ ਸਭਾ ਦੇ ਵਿੱਚ ਬਹੁਤ ਵਿਰੋਧ ਵੀ ਹੋ ਰਿਹਾ ਹੈ। ਪਰ ਕੱਲਾ ਜੋਗਿੰਦਰ ਸਿੰਘ ਉਗਰਾਹਾਂ ਹੀ ਨਹੀਂ, ਬੇਅੰਤ ਲੋਕਾਂ ਨੇ ਇਸ ਮੌਕੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਵਿਰੋਧਤਾ ਕੀਤੀ ਹੈ। ਮੈਂ ਇਹ ਤਾਂ ਮੰਨ ਸਕਦਾ ਹਾਂ ਕਿ ਇੱਕ ਮਨੁੱਖ ਆ, ਮਨੁੱਖ ਦੇ ਵਿੱਚ ਕਈ ਘਾਟਾਂ, ਕਈ ਊਣਤਾਈਆਂ, ਕਮਜ਼ੋਰੀਆਂ ਹੁੰਦੀਆਂ ਨੇ, ਪਰ ਜੇਕਰ ਉਹਦੀਆਂ ਗੜਬੜਾਂ ਦਾ ਤੁਸੀਂ ਵਿਰੋਧ ਕਰੋ ਤੇ ਕੋਈ ਗੱਲ ਵੀ ਬਣਦੀ ਆ। ਆਹ ਕੀ ਗੱਲ ਹੋਈ ਕਿ ਜੀ ਇਹ ਭਿੰਡਰਾਂਵਾਲਾ ਬਣਦਾ। ਹੁਣ ਜਦੋਂ ਅਸੀਂ ਖਾੜਕੂ ਲਹਿਰ ਦੌਰਾਨ ਦੇਖਿਆ ਕਿ ਬਹੁਤ ਸਾਰੇ ਜਿਹੜੇ ਜੁਝਾਰੂ ਸੀਗੇ
ਉਹ ਕਿਸੇ ਨਾ ਕਿਸੇ ਤੋਂ ਪ੍ਰਭਾਵਿਤ ਹੁੰਦੇ ਸੀ ਤੇ ਉਹਦੇ ਵਰਗਾ ਪਹਿਰਾਵਾ ਪਾਉਣਾ ਜਾਂ ਉਹੋ ਜਿਹਾ ਨਾਂ ਰੱਖਣਾ ਬੜਾ ਵਧੀਆ ਮੰਨਦੇ ਸੀ। ਜੇ ਕਿਸੇ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਨਾਲ ਪਿਆਰ ਹੁੰਦਾ ਸੀ ਤਾਂ ਉਹ ਆਪਦੇ ਆਪ ਨੂੰ ਛੋਟਾ ਜਿੰਦਾ ਕਹਾਉਂਦਾ ਸੀ। ਜਾਂ ਕਈ ਵਾਰ ਅਸੀਂ ਉਸ ਦੌਰ ਦੇ ਖਾੜਕੂ ਸੰਘਰਸ਼ ਦੇ ਇਸ਼ਤਿਹਾਰ ਅੱਜ ਵੀ ਦੇਖੀਦੇ ਆ ਭੋਗਾਂ ਦੇ, ਤਾਂ ਉੱਥੇ ਲਿਖਿਆ ਹੁੰਦਾ ਨਜ਼ਦੀਕੀ ਸਾਥੀ ਸ਼ਹੀਦ ਭਾਈ ਫਲਾਨਾ ਸਿੰਘ। ਮਤਲਬ ਕਿ ਜਿਸ ਸ਼ਖਸੀਅਤ ਨੂੰ ਪਿਆਰ ਕਰਦੇ ਹੋਈਏ ਉਹਦੇ ਨਾਲ ਆਪਦੀ ਨੇੜਤਾ, ਉਹਦੇ ਵਰਗਾ ਹੋਣ ਦਾ, ਹੁਣ ਸੰਤ ਭਿੰਡਰਾਂ ਵਾਲਿਆਂ ਦੇ ਰਾਹ ਤੇ ਚੱਲਣ ਵਾਲੇ ਜਿਹੜੇ ਆ ਉਹ ਜੇਕਰ ਬਾਣਾ ਪਾ ਲੈਣ, ਜੇਕਰ ਉਹ ਸੰਤਾਂ ਵਰਗੇ ਵਿਚਾਰ ਅਪਣਾ ਲੈਣ ਤਾਂ ਇਹ ਕੀ ਮਾੜਾ ਹੋ ਗਿਆ ਜੀ। ਪਰ ਅਸਲ ਵਿੱਚ ਸਿੱਖ ਸੰਗਤਾਂ ਨੂੰ ਤਾਂ ਕੋਈ ਇਤਰਾਜ਼ ਨਹੀਂ। ਜਿਨ੍ਹਾਂ ਲੋਕਾਂ ਨੂੰ ਸੰਤ ਭਿੰਡਰਾਂ ਵਾਲਿਆਂ ਤੇ ਇਤਰਾਜ਼ ਸੀ ਜਾਂ ਹੁਣ ਹੈ, ਉਹਨਾਂ ਨੂੰ ਹੀ ਇਸ ਗੱਲ ਤੇ ਇਤਰਾਜ਼ ਆ ਕਿ ਲਓ ਜੀ, ਸਿੱਖਾਂ ਦੇ ਜਿਹੜੇ ਨੌਜਵਾਨ ਬੱਚੇ ਨੇ ਇਹ ਨਸ਼ਿਆਂ ਤੋਂ ਰਹਿਤ ਹੋ ਕੇ ਹੋਰ ਮਾੜੇ ਪਾਸਿਆਂ ਤੋਂ ਮੁੜ ਕੇ ਇਹ ਤਾਂ ਬਾਣੀ ਤੇ ਬਾਣੇ ਨਾਲ ਜੁੜਨ ਲੱਗ ਪਏ। ਇਹ ਤਾਂ ਸੰਤ ਭਿੰਡਰਾਂ ਵਾਲਿਆਂ ਵਾਂਗ ਪੰਥ ਦੀ ਆਜ਼ਾਦੀ ਦੀ, ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਨ ਲੱਗ ਪਏ। ਸੋ ਇਸ ਮਾਹੌਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਤੇ ਪਬਲਿਕ ਦੇ ਵਿੱਚ, ਪ੍ਰਿੰਟ ਮੀਡੀਆ ਜਾਂ ਈ ਮੀਡੀਆ ਦੇ ਵਿੱਚ, ਚੈਨਲਾਂ ਦੇ ਉੱਤੇ ਲਗਾਤਾਰ ਇੱਕ ਮਾਹੌਲ ਬਣਾਇਆ ਜਾ ਰਿਹਾ ਤਾਂ ਕਿ ਸਿੱਖ ਨੌਜਵਾਨੀ ਨੂੰ ਦਹਿਸ਼ਤ ਜ਼ਦਾ ਕੀਤਾ ਜਾਵੇ, ਡਰਾਇਆ ਜਾਵੇ ਕਿ ਤੁਸੀਂ ਤਾਂ ਬਹੁਤ ਮਾੜੇ ਪਾਸੇ ਤੁਰ ਪਏ ਹੋ। ਹੱਦ ਹੋ ਗਈ। ਜੇ ਸਿੱਖ ਪੰਥ ਅਤੇ ਪੰਜਾਬ ਦੇ ਲਈ ਸੋਚਣ, ਜੇ ਸਿੱਖ ਆਪਦੀ ਕੌਮ ਦੀ ਚੜ੍ਹਦੀ ਕਲਾ ਲਈ ਕੁਝ ਸੋਚਣ, ਤਾਂ ਇਹਦਾ ਅਰਥ ਇਹ ਕਿਵੇਂ ਹੋ ਗਿਆ ਕਿ ਜੀ ਮਾਹੌਲ ਖਰਾਬ ਕਰ ਰਹੇ ਨੇ। ਮਾਹੌਲ ਖਰਾਬ ਕਰਨ ਵਾਲੀ ਜੇ ਗੱਲ ਹੈ ਤਾਂ ਆਏ ਦਿਨ ਮੋਹਨ ਭਾਗਵਤ ਤੇ ਹੋਰ ਹਿੰਦੂ ਕੱਟੜਪੰਥੀ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦੇ ਐ। ਉਦੋਂ ਤਾਂ ਮਾਹੌਲ ਕੋਈ ਨਹੀਂ ਖਰਾਬ ਹੁੰਦਾ। ਆ ਬਾਬਰੀ ਮਸਜਿਦ ਢਾ ਦੋ, ਉਹ ਫਲਾਨਾ ਗੁਰਦੁਆਰਾ ਢਾ ਲੋ, ਫਲਾਨੇ ਥਾਂ ਤੇ ਆਹ ਕਰ ਲੋ, ਉਹ ਕਰ ਲੋ। ਹਿੰਦੂ ਕੱਟੜਪੰਥੀ ਆ ਜਿਹੜੇ, ਉਹ ਜਦੋਂ ਭਾਰਤ ਦੇ ਘੱਟ ਗਿਣਤੀ ਲੋਕਾਂ ਉੱਤੇ ਜ਼ਬਰ ਕਰਦੇ ਆ ਉਦੋਂ ਤਾਂ ਮਾਹੌਲ ਖਰਾਬ ਨਹੀਂ ਹੁੰਦਾ। ਹਾਂ, ਜੇ ਸਿੱਖਾਂ ਦੇ ਬੱਚੇ ਸਿੱਖੀ ਨਾਲ ਜੁੜਨ ਲੱਗ ਪੈਣ ਫਿਰ ਕਹਿੰਦੇ ਜੀ ਬੜਾ ਗਲਤ ਹੋ ਗਿਆ, ਬੜਾ ਮਾਹੌਲ ਜਿਹੜਾ ਹੈ ਉਹ ਮਾੜਾ ਹੋਣ ਲੱਗ ਪਿਆ। ਹੱਦ ਹੋ ਗਈ। ਇਸ ਤੋਂ ਪਹਿਲਾਂ ਅਸੀਂ ਵੇਖਿਆ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਹੈ ਉਹ ਜਦੋਂ ਇੱਥੇ ਆਏ ਹੈ ਪੰਜਾਬ ਦੇ ਵਿੱਚ, ਉਹਨਾਂ ਨੇ ਆਪਦੇ ਪੱਖ ਦੇ, ਆਪਦੇ ਵਿਚਾਰਾਂ ਨਾਲ, ਜਿਨ੍ਹਾਂ ਦਾ ਉਹਨਾਂ ਦਾ ਮਤ ਮਿਲਦਾ ਹੈ, ਉਹਨਾਂ ਨਾਲ ਮੇਲ ਮੁਲਾਕਾਤਾਂ ਕੀਤੀਆਂ। ਬਹੁਤ ਸਾਰੇ ਥਾਵਾਂ ਤੇ ਘੁੰਮੇ ਫਿਰੇ ਤੇ ਲੋਕਾਂ ਨੂੰ ਮਿਲੇ ਗਿਲੇ, ਵਿਚਾਰ ਚਰਚਾ ਕੀਤੀ। ਜਦੋਂ ਵੀ ਕੋਈ ਸਰਗਰਮੀ ਕਰਨੀ ਹੁੰਦੀ ਆ ਤਾਂ ਇਸੇ ਤਰੀਕੇ ਨਾਲ ਮੇਲ ਮਿਲਾਪ ਕਰਕੇ ਫਿਰ ਦਿਨ ਮੰਨਿਆ ਜਾਂਦਾ, ਫਿਰ ਉੱਥੇ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ। ਤੋ ਜਿਹੜਾ ਪ੍ਰੋਗਰਾਮ ਹੁਣ ਤੱਕ ਉਹਨਾਂ ਨੇ ਦਿੱਤਾ ਉਹ ਇਹੀ ਹੈ ਕਿ ਬਾਣੀ ਤੇ ਬਾਣੇ ਨਾਲ ਜੋੜਨਾ ਹੈ। ਇਹੀ ਦਿੱਤਾ ਪ੍ਰੋਗਰਾਮ ਤਾਂ ਕਿ ਲੋਕਾਂ ਨੂੰ ਕੌਮ ਨਾਲ, ਧਰਮ ਨਾਲ, ਮਸਲਿਆਂ ਨਾਲ ਜੋੜ ਕੇ ਅਗਲੀ ਗੱਲ ਜਿਹੜੀ ਆ ਉਹ ਤੋਰਨੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਦਸਤਾਰਬੰਦੀ ਸਮਾਗਮ ਮੌਕੇ ਬੋਲੇ ਵੀ ਆ ਤੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਬਾਰੇ ਇੱਥੋਂ ਤੱਕ ਕਿਹਾ ਕਿ ਮੇਰੇ ਤੋਂ ਬਾਅਦ ਵਿੱਚ ਜਿਹੜੀ ਗੱਲ ਸੀ ਅੱਗੇ ਉਹ ਇੱਥੇ ਤੋਰਨ ਵਾਲੇ ਮੈਨੂੰ ਦਿਖ ਪਏ ਆ, ਮੈਨੂੰ ਮਿਲ ਪਏ ਆ। ਮੇਰਾ ਜਿਹੜਾ ਹੈਗਾ ਮਨ ਇਸ ਗੱਲ ਤੋਂ ਪੂਰਾ ਹੁਣ ਤਸੱਲੀ ਚ ਆ ਕਿ ਜਿਹੜੀ ਜ਼ਿੰਮੇਵਾਰੀ ਮੈਂ ਚੱਕੀ ਫਿਰਦਾ ਸੀ ਉਹਨੂੰ ਅੱਗੇ ਕੌਣ ਤੋਰੂਗਾ। ਇੱਥੇ ਅਸੀਂ ਆਪਦੇ ਵੱਲੋਂ ਜੋ ਮੈਂ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਸੰਤ ਭਿੰਡਰਾਂ ਵਾਲਿਆਂ ਨੇ ਜੋ ਸੰਘਰਸ਼ ਸਿਖਰ ਤੇ ਲਿਜਾਇਆ ਉਹਦੇ ਵਿੱਚ 1984 ਤੋਂ ਪਹਿਲਾਂ ਦੇ ਕੁਝ ਉਹਨਾਂ ਦੇ ਵਿਚਾਰਾਂ ਦੇ ਕਰਕੇ ਬਹੁਤ ਸਾਰੇ ਸੱਜਣ ਜਿਹੜੇ ਆ ਉਹ ਕਹਿੰਦੇ ਆ ਕਿ ਸੰਤ ਤਾਂ ਸਦਾ ਹੀ ਇਹ ਕਹਿੰਦੇ ਰਹੇ ਆ ਕਿ ਮੇਰਾ ਆਨੰਦਪੁਰ ਦੇ ਮਤੇ ਲਈ ਸੰਘਰਸ਼ ਆ। ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਮਰਥਕਾਂ ਦਾ ਇੱਕ ਬਹੁਤ ਵੱਡਾ ਪੂਰ ਉਹ ਵੀ ਹੈ ਜਿਹੜੇ ਕਹਿੰਦੇ ਆ ਕਿ ਮਈ 1984 ਤੱਕ ਤਾਂ ਇਹ ਗੱਲ ਠੀਕ ਸੀ, ਪਰ ਸੰਤ ਪਹਿਲਾਂ ਵੀ ਕਹਿੰਦੇ ਰਹੇ ਤੇ ਇਸ ਅਟੈਕ ਤੋਂ ਜਦੋਂ ਕਰਫਿਊ ਲਾ ਕੇ ਸਾਰੇ ਪੰਜਾਬ ਨੂੰ ਸੀਲ ਕਰਕੇ ਗੱਲ ਕੀਤੀ ਹੈ ਉਦੋਂ ਮਹਾਪੁਰਸ਼ਾਂ ਨੇ ਸਾਫ਼ ਸਪਸ਼ਟ ਕਹਿ ਦਿੱਤਾ ਸੀਗਾ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਜਾਊਗੀ। ਤੇ ਇਸ ਕਰਕੇ ਭਾਈ ਜਦੋਂ
ਦਰਬਾਰ ਸਾਹਿਬ ਤੇ ਫੌਜਾਂ ਚੜ ਆਈਆਂ ਸੀ, ਉਦੋਂ ਜਿਹੜੇ ਜਿਹੜੇ ਮੀਡੀਆ ਵਾਲਿਆਂ ਨਾਲ ਗੱਲਬਾਤ ਹੋਈ ਆ, ਉਹਨਾਂ ਸਭ ਨੂੰ ਮਹਾਪੁਰਸ਼ਾਂ ਨੇ ਇਹੋ ਕਿਹਾ ਹੈ ਕਿ ਹੁਣ ਭਾਰਤ ਨਾਲ ਰਹਿਣਾ ਔਖਾ ਆ। ਸੋ ਲੜਾਈ ਜਿਹੜੀ ਆ ਉਹ ਧਰਮ ਯੁੱਧ ਮੋਰਚੇ ਦੌਰਾਨ ਬੇਸ਼ੱਕ ਹੋਰ ਮਸਲਿਆਂ ਤੇ ਸੀ, ਆਨੰਦਪੁਰ ਦੇ ਮਤੇ ਲਈ ਸੀ, ਪਰ 1984 ਦੇ 6 ਜੂਨ ਤੋਂ ਬਾਅਦ ਕੌਮ ਦਾ ਨਿਸ਼ਾਨਾ ਖਾਲਿਸਤਾਨ ਹੈ। ਉਹਦੇ ਲਈ ਪ੍ਰਾਪਤੀ ਲਈ ਢੰਗ ਤਰੀਕੇ ਬਦਲੇ ਜਾ ਸਕਦੇ ਆ, ਨਿਸ਼ਾਨਾ ਨਹੀਂ ਬਦਲਿਆ ਜਾ ਸਕਦਾ। ਪਿਛਲੇ ਸਮੇਂ ਦੇ ਵਿੱਚ ਹਥਿਆਰਬੰਦ ਜਥੇਬੰਦੀਆਂ ਨੇ ਕੌਮ ਦੇ ਇਸ ਨਿਸ਼ਾਨੇ ਦੀ ਪੂਰਤੀ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਆਪਦੀਆਂ ਕਾਰਵਾਈਆਂ ਕੀਤੀਆਂ, ਜਿਹਦੇ ਤਹਿਤ ਇੱਥੋਂ ਤੱਕ ਮਾਹੌਲ ਬਣਿਆ ਕਿ ਭਾਰਤੀ ਹਕੂਮਤ ਨੇ ਆਪਦੇ ਨੁਮਾਇੰਦੇ ਭੇਜ ਕੇ ਉਸ ਖਾਲਿਸਤਾਨੀ ਖਾੜਕੂ ਵਿਚਾਰਧਾਰਾ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਤੱਕ ਵੀ ਕੀਤੀਆਂ, ਮੀਟਿੰਗਾਂ ਹੋਈਆਂ ਤੇ ਇੱਥੋਂ ਤੱਕ ਆਫਰਾਂ ਆਈਆਂ ਕਿ ਪੰਜਾਬ ਵਿੱਚ ਤੁਸੀਂ ਆਪਦੇ ਬੰਦਿਆਂ ਦੀ ਸਰਕਾਰ ਬਣਾ ਲਓ। ਪਰ ਖਾੜਕੂ ਵਿਚਾਰਧਾਰਾ ਵਾਲੇ ਖਾਲਿਸਤਾਨੀ ਸੂਰਮਿਆਂ ਦੀ ਇਹ ਸੋਚ ਸੀ ਕਿ ਅਸੀਂ ਜਿਸ ਹਕੂਮਤ ਤੋਂ ਆਜ਼ਾਦੀ ਮੰਗਦੇ ਹਾਂ ਉਹਦੇ ਅਧੀਨ ਅਸੀਂ ਕੋਈ ਸਰਕਾਰ ਕਿਵੇਂ ਬਣਾ ਸਕਦੇ ਹਾਂ। ਤੇ ਇਸ ਮਸਲੇ ਦੇ ਉੱਤੇ ਪੰਥ ਵਿੱਚ ਦਫੇੜ ਵੀ ਪਈ। ਕੁਝ ਸੱਜਣਾ ਨੂੰ ਅੱਜ ਤੱਕ ਇਸ ਗੱਲ ਦਾ ਗਿਲਾ ਹੈ ਕਿ ਖਾੜਕੂਆਂ ਨੇ ਸਾਨੂੰ ਮੁੱਖ ਮੰਤਰੀ ਨਹੀਂ ਬਣਨ ਦਿੱਤਾ, ਖਾੜਕੂਆਂ ਨੇ ਸਾਨੂੰ ਸਾਡੇ ਜਿਹੜੇ ਨਿਸ਼ਾਨੇ ਸੀ ਜਾਂ ਜਿਹੜੀ ਸਾਡੀ ਗੱਲ ਸੀ ਉਹ ਪੂਰੀ ਨਹੀਂ ਕਰਨ ਦਿੱਤੀ। ਉਹ ਸੱਜਣ ਇਹ ਸੋਚਦੇ ਆ ਔਰ ਅੱਜ ਵੀ ਇਸ ਗੱਲ ਨੂੰ ਮੰਨਦੇ ਆ ਕਿ ਅਸੀਂ ਜੀ ਜੇਕਰ ਵਿਧਾਨ ਸਭਾ ਦੇ ਵਿੱਚ, ਅਸੈਂਬਲੀ ਦੇ ਵਿੱਚ ਖਾਲਿਸਤਾਨ ਦਾ ਮਤਾ ਪਾਸ ਕਰ ਦਈਏ ਤਾਂ ਬੜੀ ਵੱਡੀ ਗੱਲ ਹੋਊਗੀ। ਪਰ ਇਹ ਗੱਲ ਅੱਜ 1991-92 ਦੇ ਗੇੜ ਵਿੱਚ ਨਹੀਂ, ਅੱਜ ਦੇ ਹਾਲਾਤ ਵਿੱਚ ਜੇ ਦੇਖੀਏ ਤਾਂ ਸਾਡੇ ਗੁਆਂਢ ਵਿੱਚ ਕਸ਼ਮੀਰ ਦੇ ਵਿਧਾਨ ਸਭਾ ਦੇ ਵਿੱਚ, ਅਸੈਂਬਲੀ ਦੇ ਵਿੱਚ ਸੈਲਫ ਡਿਟਰਮੀਨੇਸ਼ਨ ਦਾ ਸਵੇ ਨਿਰਣੇ ਦੇ ਹੱਕ ਦਾ ਮਤਾ 2-3 ਵਾਰ ਪਾਸ ਕਰਕੇ ਉਹ ਭੇਜ ਚੁੱਕੇ ਆ, ਪਰ ਅਗਲਿਆਂ ਨੇ ਉਹਨੂੰ ਕੂੜੇ ਦੇ ਢੇਰ ਤੇ ਸੁੱਟ ਦਿੱਤਾ। ਅਗਲਿਆਂ ਨੇ ਤਾਂ ਉੱਥੇ ਜਿਹੜੀਆਂ ਸਹੂਲਤਾਂ ਜਾਂ ਜਿਹੜੀ ਕਾਨੂੰਨੀ ਗਰੰਟੀ ਕਸ਼ਮੀਰ ਨੂੰ ਮਿਲੀ ਹੋਈ ਸੀ ਉਹ ਵੀ ਖੋਹ ਲਈ ਤੇ ਆਪਣੇ ਬੰਦੇ ਅਜੇ ਵੀ ਇਸ ਵਹਿਮ ਵਿੱਚ ਫਿਰਦੇ ਹੋਣ ਕਿ ਜੀ ਇੱਥੇ ਅਸੈਂਬਲੀ ਦੇ ਰਾਹੀਂ ਸਿੱਖਾਂ ਦੇ ਮਸਲੇ ਹੱਲ ਹੋ ਜਾਣਗੇ, ਖਾਲਿਸਤਾਨ ਦੀ ਗੱਲ ਹੋ ਜੂਗੀ। ਇੱਥੋਂ ਤੱਕ ਕਿ ਜੇ ਅੱਜ ਕੋਈ ਪੰਥਕ ਅਤੇ ਖਾਲਿਸਤਾਨੀ ਧਿਰ ਵਿਧਾਨ ਸਭਾ ਦੇ ਵਿੱਚ ਬਹੁਮਤ ਵਿੱਚ ਆ ਹੀ ਜਾਵੇ ਤਾਂ ਵੀ ਕੋਈ ਚਮਤਕਾਰ ਉਹ ਨਹੀਂ ਕਰ ਸਕਦੀ। ਇਹ ਇੱਕ ਬਹੁਤ ਵੱਡਾ ਧੋਖਾ ਹੈ। ਪਰ ਇਸ ਵੇਲੇ ਜਿਹੜੇ ਕਾਮਰੇਡ, ਜਿਹੜੇ ਐਂਟੀ ਪੰਥਕ ਲੋਕ ਤੇ ਹੋਰ ਬਹੁਤ ਸਾਰੀਆਂ ਧਿਰਾਂ ਤੇ ਧੜੇ, ਉਹਨਾਂ ਨੂੰ ਇਉਂ ਲੱਗਦਾ ਹੈ ਕਿ ਖਾੜਕੂ ਲਹਿਰ ਤਾਂ ਹੁਣ ਚਲੀ ਗਈ ਤੇ ਹੁਣ ਜਿਹੜਾ ਦੂਜਾ ਵਿਚਾਰ ਸੀਗਾ ਉਹ ਭਾਰੂ ਹੋ ਜਾਣਾ ਚਾਹੀਦਾ। ਤੇ ਬਾਦਲ ਕਿਆ ਨੇ ਤਾਂ ਆਪਦੀ ਪੰਥ ਵਿੱਚ ਲਹਾ ਲਈ ਆ, ਖਾੜਕੂ ਧਿਰ ਹੁਣ ਕਮਜ਼ੋਰ ਹੋ ਚੁੱਕੀ ਆ ਤੇ ਹੁਣ ਸਾਨੂੰ ਆਪਦੇ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ। ਅਸੀਂ ਇਹ ਜ਼ਰੂਰ ਚਾਹਾਂਗੇ ਕਿ ਸੰਤ ਭਿੰਡਰਾਂ ਵਾਲਿਆਂ ਦੀ ਇਹ ਧਿਰ ਵੀ ਜ਼ਰੂਰ ਕਾਮਯਾਬ ਹੋਵੇ, ਇਹਦਾ ਸਾਥ ਸਹਿਯੋਗ ਵੀ ਦੇਣਾ ਚਾਹੀਦਾ। ਜੇਕਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਹੁੰਚ ਕੇ ਇਹ ਕੋਈ ਖਾਲਿਸਤਾਨ ਬਣਾ ਜਾਣ ਤਾਂ ਕੋਈ ਮਾੜੀ ਗੱਲ ਨਹੀਂ, ਕਿਉਂਕਿ ਇਹਨਾਂ ਦਾ ਵਹਿਮ ਵੀ ਜਿਹੜਾ ਹੈ ਉਹ ਨਿਕਲਣਾ ਚਾਹੀਦਾ। ਪਰ ਉਹਦੇ ਲਈ ਜ਼ਰੂਰੀ ਆ ਕਿ ਇੱਕ ਵਾਰੀ ਇਹ ਸੱਤਾ ਵਿੱਚ ਆਉਣ। ਸੋ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ, ਅਸੀਂ ਇਸ ਗੱਲ ਦੀ ਹਮਾਇਤ ਕਰਦੇ ਹਾਂ। ਔਰ ਉਹ ਹਮਾਇਤ ਇਸ ਕਰਕੇ ਨਹੀਂ ਕਿ ਸਾਨੂੰ ਕੋਈ ਯਕੀਨ ਹੋ ਗਿਆ, ਮੈਂ ਬਿਲਕੁਲ ਸਪਸ਼ਟ ਹਾਂ ਤੇ ਮੇਰੇ ਸਮੇਤ ਉਹ ਸਾਰੀ ਧਿਰ ਜਿਹੜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਖਾੜਕੂ ਵਿਚਾਰਧਾਰਾ ਦੇ ਨਾਲ ਚੱਲਦੀ ਆ, ਉਹਦਾ ਵੀ ਇਹੀ ਸੋਚਣਾ ਹੈ ਕਿ ਭਾਈ ਵਿਧਾਨ ਸਭਾ ਜਿਹੜੀ ਆ ਉੱਥੋਂ ਤੁਹਾਡੇ ਖਿਲਾਫ ਤਾਂ ਕੋਈ ਗੱਲ ਜਿਹੜੀ ਹੋਵੇ ਕੌਮ ਦੇ ਜਾਂ ਪੰਥ ਦੇ ਜਾਂ ਪੰਜਾਬ ਦੇ, ਉਹਨੂੰ ਪ੍ਰਮਾਣ ਕੀਤਾ ਜਾ ਸਕਦਾ ਹੈ। ਪਰ ਜੇ ਤੁਸੀਂ ਕਹੋ ਵੀ ਉੱਥੋਂ ਜੀ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਵਾਲਾ ਖਾਲਿਸਤਾਨ ਮਿਲ ਜੂ, ਉਹ ਗੱਲ ਬਿਲਕੁਲ ਝੂਠੀ ਹੈ। ਇਹ ਗੱਲਾਂ ਅੱਜ ਕਿਉਂ ਛੇੜ ਰਹੇ ਆ? ਕਿਉਂਕਿ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਆਉਣ ਤੋਂ ਬਾਅਦ ਜਿੱਥੇ ਉਹਦੇ ਵਿਰੋਧੀ, ਉਹਦੇ ਸ਼ਰੀਕ, ਉਹਦੇ ਦੋਖੀ ਇਹ ਗੱਲਾਂ ਕਰ ਰਹੇ ਨੇ ਕਿ ਜੀ ਮਾਹੌਲ ਖਰਾਬ ਕਰਨ ਲਈ ਸੰਤ ਭਿੰਡਰਾਂ ਵਾਲਿਆਂ ਵਰਗਾ ਪਹਿਰਾਵਾ ਪਾ ਕੇ ਇਹ ਲੋਕ ਐ ਕਰਦੇ ਨੇ, ਉਹ ਕਰਦੇ ਨੇ, ਉੱਥੇ ਸਾਡੇ ਕੌਮ ਦੇ ਅੰਦਰੂਨੀ ਤੌਰ ਦੇ ਉੱਤੇ ਵੀ ਇੱਕ ਵਿਚਾਰਧਾਰਕ ਟਕਰਾਅ ਜਿਹੜਾ ਉਹ ਬਣਦਾ ਦਿਖ ਰਿਹਾ।
पिछले प्रोग्राम ਦੇ ਵਿੱਚ ਵੀ ਅਸੀਂ ਚਰਚਾ ਕੀਤੀ ਸੀ ਕਿ ਇਹ ਤੋਂ ਪਹਿਲਾਂ ਕਿ ਆਪਸ ਵਿੱਚ ਹੀ ਖੜਵੈਂ ਹੋਵੇ, ਪਹਿਲਾਂ ਹੀ ਸਿਆਣਪ ਵਰਤ ਲੈਣੀ ਚਾਹੀਦੀ ਹੈ। ਜਦੋਂ ਖਾੜਕੂ ਲਹਿਰ ਤੋਂ 1984 ਤੋਂ ਬਾਅਦ ਜਦੋਂ ਸ਼ੁਰੂ ਹੋਇਆ ਕੰਮ, ਉਦੋਂ ਪੰਥਕ ਕੌਮੀ ਸੋਚ ਵਾਲੇ ਵਿਦਵਾਨਾਂ ਤੋਂ ਰਾਏ ਮੰਗੀ ਗਈ ਤੇ ਕਈਆਂ ਨੇ ਰਾਏ ਦਿੱਤੀ। ਕਈਆਂ ਦੀ ਗੱਲ ਨਹੀਂ ਮੰਨਣਯੋਗ ਸੀ, ਪਰ ਕਦੇ ਕਿਸੇ ਨੇ ਉਹਨਾਂ ਜਿਨ੍ਹਾਂ ਲੋਕਾਂ ਦੀ ਰਾਏ ਮੰਨਣਯੋਗ ਨਹੀਂ ਸੀ ਉਹਨਾਂ ਦੀ ਕਿਸੇ ਵੀ ਤਰੀਕੇ ਨਾਲ ਭੰਡੀ ਨਹੀਂ ਸੀ ਕੀਤੀ। ਭਾਈ ਗੁਰਜੀਤ ਸਿੰਘ ਫੈਡਰੇਸ਼ਨ ਦੇ ਪ੍ਰਧਾਨ ਸੀਗੇ, ਉਹਨਾਂ ਕੋਲੇ ਉਹ ਕਈਆਂ ਵਿਦਵਾਨਾਂ ਦੀ ਆਈ ਤੇ ਕਿਸੇ ਨੇ ਕਿਹਾ ਕਿ ਜੀ ਆਪਾਂ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਅਸੈਂਬਲੀ ਜਿਹੜੀ ਆ ਉੱਥੇ ਆਪਾਂ ਜ਼ਰੂਰ ਕਾਬਜ਼ ਰਹੀਏ। ਉਹਨਾਂ ਉਸ ਵੇਲੇ ਦੇ ਜੁਝਾਰੂਆਂ ਨੂੰ ਗੱਲ ਪ੍ਰਵਾਨ ਨਹੀਂ ਸੀ, ਉਹਨਾਂ ਨੂੰ ਉਹ ਗੱਲ ਜਚਦੀ ਨਹੀਂ ਸੀ। ਪਰ ਅਸੀਂ ਇਹ ਗੱਲ ਜਾਣਦੇ ਹਾਂ ਕਿ ਇਹੋ ਜਿਹੇ ਵਿਚਾਰਾਂ ਵਾਲਿਆਂ ਦੀ ਕਿਸੇ ਨੇ ਹੇਠੀ ਨਹੀਂ ਸੀ ਕੀਤੇ। ਉਹਨਾਂ ਨੂੰ ਸਰਕਾਰੀ ਦੱਲੇ, ਕਾਊਟ ਕੈਟ ਜਾਂ ਏਜੰਸੀਆਂ ਦੇ ਬੰਦੇ ਨਹੀਂ ਸੀ ਕਿਹਾ, ਸਿਰਫ ਇਹ ਮੰਨਿਆ ਕਿ ਇਹਨਾਂ ਦੀ ਜੋ ਸਮਝ ਆ ਇਹਨਾਂ ਨੂੰ ਕਹਿਣ ਦਾ ਹੱਕ ਆ। ਤੇ ਅੱਜ ਦੇ ਮਾਹੌਲ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਆਪ ਦੀ ਗੱਲ ਕਹਿਣ ਵਾਲਿਆਂ ਨੂੰ, ਸਿੱਖਾਂ ਨੂੰ ਮਿੰਟ ਦੇ ਵਿੱਚ ਹੀ ਸਰਟੀਫਿਕੇਟ ਫੜਾ ਦਿੰਦੇ ਆ ਕਿ ਜੀ ਤੁਸੀਂ ਜੇ ਤਾਂ ਸਾਡੀ ਗੱਲ ਨਾਲ ਸਹਿਮਤ ਹੋ ਤਾਂ ਵਧੀਆ, ਨਹੀਂ ਤੁਸੀਂ ਏਜੰਸੀਆਂ ਦੇ ਬੰਦੇ, ਨਹੀਂ ਤੁਸੀਂ ਭਾਰਤ ਸਰਕਾਰ ਦੇ ਟਾਊਟ ਤੇ ਕੈਟ। ਸੋ ਇਹ ਗੱਲ ਬਹੁਤ ਭੈੜੀ ਵਾਪਰ ਰਹੀ ਆ, ਜਿਹੜੀ ਆਪ ਦੇ ਵਿਚਾਰਾਂ ਦੇ ਉੱਤੇ ਪਹਿਰਾ ਦੇਣ ਦਉਣ ਦੀ ਗੱਲ ਆ, ਉਹ ਸਦਾ ਹੀ ਮਨੁੱਖ ਨੂੰ ਪਿਆਰੀ ਲੱਗਦੀ ਹੈ। ਹਰੇਕ ਬੰਦੇ ਨੂੰ ਆਪਦੇ ਵਿਚਾਰ ਸਹੀ ਲੱਗਦੇ ਆ, ਉਹਨੂੰ ਖੁੱਲ੍ਹ ਕੇ ਆਪਦੇ ਵਿਚਾਰ ਕਹਿਣ ਵੀ ਦੇਣੇ ਚਾਹੀਦੇ ਆ। ਜੇਕਰ ਅਸੀਂ ਧੀਂਗਾ ਮੁਸ਼ਤੀ ਜ਼ੋਰ ਜ਼ਬਰਦਸਤੀ ਕਿਸੇ ਦੀ ਆਵਾਜ਼ ਨੂੰ ਬੰਦ ਕਰਾਵਾਂਗੇ ਤਾਂ ਉਹਦੇ ਨਤੀਜੇ ਜਿਹੜੇ ਆ ਉਹ ਮਾੜੇ ਹੀ ਨਿਕਲਦੇ ਹੁੰਦੇ ਆ। ਸੋ ਇਸ ਵੇਲੇ ਇੱਕ ਵਿਚਾਰ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਢੰਗ ਤਰੀਕੇ ਨਾਲ ਜਿਨ੍ਹਾਂ ਗੱਲਾਂ ਨੂੰ ਲੈ ਕੇ ਅੱਗੇ ਵਧ ਰਹੇ ਨੇ, ਉਹਨਾਂ ਨੂੰ ਵਧਣ ਦੇਣਾ ਚਾਹੀਦਾ ਔਰ ਉਹਨਾਂ ਦੀ ਪੂਰੀ ਖੁੱਲ੍ਹ ਕੇ ਹਮਾਇਤ ਕਰਨੀ ਚਾਹੀਦੀ। ਇਹ ਗੱਲ ਬਿਲਕੁਲ ਸਹੀ ਆ, ਕਿਉਂਕਿ ਜੋ ਪਿਛਲੇ ਦੌਰ ਵਿੱਚ ਸਿੱਖ ਆਗੂ ਉਭਰੇ ਉਹਨਾਂ ਸਾਰਿਆਂ ਨੂੰ ਕੌਮ ਦੀ ਹਮਾਇਤ ਮਿਲੀ ਆ ਤੇ ਅੱਜ ਜੇਕਰ ਨਵੀਂ ਨੌਜਵਾਨ ਪੀੜ੍ਹੀ ਮੈਦਾਨ ਵਿੱਚ ਆ ਕੇ ਸੇਵਾ ਦੇ ਲਈ ਆ ਰਹੀ ਆ, ਇਹਨੂੰ ਵੀ ਹਮਾਇਤ ਮਿਲਣੀ ਚਾਹੀਦੀ ਹੈ। ਪਰ ਇਹਦੇ ਨਾਲ ਇੱਕ ਗੱਲ ਹੋਰ ਦੇਖਣ ਨੂੰ ਮਿਲ ਰਹੀ ਆ ਕਿ ਖਾੜਕੂ ਖਾਲਿਸਤਾਨੀ ਵਿਚਾਰਧਾਰਾ ਤੋਂ ਜਿਹੜੇ ਸਿੱਖ ਪੀੜਤ ਨੇ ਜਾਂ ਔਖੇ ਨੇ ਜਾਂ ਜਿਹੜੇ ਵਿਰੋਧੀ ਰਹੇ ਨੇ, ਉਹਨਾਂ ਸਾਰਿਆਂ ਨੂੰ ਹੁਣ ਇਉਂ ਲੱਗਣ ਲੱਗ ਪਿਆ ਕਿ ਅਸੀਂ ਆਪ ਦਾ ਹਿਸਾਬ ਦੇ ਨਾਲ ਇਸ ਵੇਲੇ ਗੱਲ ਚਲਾ ਸਕਦੇ ਹਾਂ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ 1984 ਤੋਂ ਬਾਅਦ ਬਹੁਤ ਸਾਰੇ ਇਹੋ ਜਿਹੇ ਆਗੂ, ਜਥੇਬੰਦੀਆਂ ਤੇ ਚਿਹਰੇ ਉੱਭਰੇ ਆ ਜਿਹੜੇ ਅੱਜ ਵੀ ਇਸ ਮੌਕੇ ਵੀ ਪੰਥਕ ਸਫਾ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਆਪਦਾ ਆਧਾਰ, ਆਪਦੀ ਹੈਸੀਅਤ ਰੱਖਦੇ ਆ। ਉਹਨਾਂ ਨੂੰ ਪਿਛਲੇ ਦੌਰ ਦੇ ਵਿੱਚ ਖਾੜਕੂ ਸੰਘਰਸ਼ ਦੌਰਾਨ ਉਹੋ ਜਿਹਾ ਮੌਕਾ ਜਾਂ ਉਹੋ ਜਿਹੀ ਸਪੇਸ ਨਹੀਂ ਮਿਲੀ, ਕਿਉਂਕਿ ਉਦੋਂ ਹਥਿਆਰਬੰਦ ਸੰਘਰਸ਼ ਦੇ ਬੋਲਬਾਲੇ ਕਰਕੇ ਇਹਨਾਂ ਲੋਕਾਂ ਦੀ ਬਜਾਏ ਜੁਝਾਰੂਆਂ ਦੀ ਗੱਲ ਜਿਹੜੀ ਸੀ ਉਹ ਜ਼ਿਆਦਾ ਪਹਿਲ ਮੰਨੀ ਜਾਂਦੀ ਸੀ। ਪਰ ਉਹਨਾਂ ਲੋਕਾਂ, ਉਹਨਾਂ ਧਿਰਾਂ ਧੜਿਆਂ, ਜਥੇਬੰਦੀਆਂ ਨੂੰ ਇਸ ਵੇਲੇ ਇਹ ਜਾਪਦਾ ਹੈ ਕਿ ਅਸੀਂ ਬਦਲੇ ਹੋਏ ਮਾਹੌਲ ਦੇ ਵਿੱਚ ਆਪਦਾ ਏਜੰਡਾ ਜਿਹੜਾ ਉਹ ਲਾਗੂ ਕਰ ਸਕਦੇ ਹਾਂ। ਜੇਕਰ ਤਾਂ ਭਾਈ ਅਮਰਤਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੇ ਇਹੋ ਜਿਹੇ ਲੋਕਾਂ ਤੋਂ ਬਚਾਅ ਰੱਖਿਆ, ਜੇਕਰ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਆਪਦੀ ਸੋਚ ਵਿੱਚੋਂ ਫੈਸਲੇ ਲਏ ਤਾਂ ਬੜਾ ਚੰਗਾ ਰਹੇਗਾ। ਨਹੀਂ ਤਾਂ ਅਸੀਂ ਦੇਖ ਰਹੇ ਹਾਂ ਔਰ ਇਸ ਗੱਲ ਦਾ ਸਾਨੂੰ ਹਿਰਖ ਆ, ਦੁੱਖ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖਾੜਕੂ ਖਾਲਿਸਤਾਨੀ ਵਿਚਾਰਧਾਰਾ ਨਾਲ ਸੰਬੰਧਿਤ ਰਹੀਆਂ ਧਿਰਾਂ ਦਾ ਤੇ ਦੂਜੀਆਂ ਧਿਰਾਂ ਦਾ ਆਪਸ ਵਿੱਚ ਹੀ ਬਹੁਤ ਕਸੂਤਾ ਜਿਹਾ ਗੇੜ ਬਣ ਜਾਏਗਾ ਔਰ ਇਹ ਗੱਲ ਸਾਡੇ ਸਾਰਿਆਂ ਲਈ ਖਤਰਨਾਕ ਹੋਏਗੀ, ਬਹੁਤ ਮਾੜੀ ਹੋਏਗੀ। ਮੈਂ ਫੇਰ ਸਾਰੇ ਭਰਾਵਾਂ ਨੂੰ ਜਿਹੜੇ ਬੈਠੇ ਆ ਦੂਰ ਨੇੜੇ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇਹ ਠੀਕ ਆ ਕਿ ਇਹ ਖਾੜਕੂ ਲਹਿਰ ਕਾਮਯਾਬ ਨਹੀਂ ਹੋ ਸਕੀ, ਪਰ ਅੱਜ ਵੀ ਇਸ ਲਹਿਰ ਦਾ ਇੱਕ ਸਤਿਕਾਰ, ਇਸ ਲਹਿਰ ਦਾ ਇੱਕ ਜਜ਼ਬਾ ਜਿਹੜਾ ਉਹ ਮੌਜੂਦ ਆ। ਜਦੋਂ ਵੀ ਕਿਤੇ
कोई बैठे खड़े होइए तो आम बंदे जिहड़े आ वो कह दिंदे आ कि ना तो संत माड़े सी ना खाड़कू माड़े सी, ये तो हालात इहो ਜਿਹੇ बन गए, एजेंसियां ने घुसपैठ करके मामला सारा ही खराब कर दिता। ਇਹਦਾ ਭਾਵ ਇਹ ਆ ਕਿ ਅੱਜ ਵੀ ਲੋਕਾਂ ਦੇ ਮਨਾਂ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦਾ, ਜੁਝਾਰੂ ਲਹਿਰ ਦਾ ਅਤੇ ਖਾਲਿਸਤਾਨ ਦਾ ਜਿਹੜਾ ਸਤਿਕਾਰ ਆ ਉਹ ਹੈਗਾ। ਤੇ ਇੰਡੀਅਨ ਸਟੇਟ ਜਿਹੜੀ ਆ ਉਹਦਾ ਏਜੰਡਾ ਬੜਾ ਸਪਸ਼ਟ ਹੈ। ਭਾਰਤੀ ਹਕੂਮਤ ਚਾਹੁੰਦੀ ਹੈ ਕਿ ਭਵਿੱਖ ਦੇ ਵਿੱਚ ਉਹਨਾਂ ਸਾਰਿਆਂ ਨੂੰ ਰੱਦ ਕੀਤਾ ਜਾਵੇ ਜਿਨ੍ਹਾਂ ਨੇ 1984 ਤੋਂ ਬਾਅਦ ਹੱਥ ਵਿੱਚ ਸ਼ਸਤਰ ਲੈ ਕੇ ਦਿੱਲੀ ਨਾਲ ਜੰਗ ਲੜੀ। ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਵਿੱਚ ਹਕੂਮਤ ਚਾਹੁੰਦੀ ਆ ਉਹਨਾਂ ਸਾਰਿਆਂ ਨੂੰ ਨਾਵਾਚਕ ਰੂਪ ਵਿੱਚ ਚੇਤਾ ਕੀਤਾ ਜਾਵੇ ਕਿ ਇਹਨਾਂ ਨੇ ਤਾਂ ਜੀ ਕੌਮ ਦਾ ਨੁਕਸਾਨ ਹੀ ਬੜਾ ਕਰਾਤਾ, ਇਹਨਾਂ ਨੇ ਬੜੇ ਬੰਦੇ ਮਰਵਾਤੇ। ਇਹੀ ਗੱਲ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਆਉਣ ਤੋਂ ਬਾਅਦ ਬੜੇ ਸਚੱਜੇ, ਬੜੇ ਸਹਿਜੇ, ਬੜੇ ਠਰਮੇ ਨਾਲ ਹੌਲੀ ਹੌਲੀ ਵਧਾਈ ਜਾ ਰਹੀ ਆ, ਤਾਂ ਕਿ ਪਹਿਲਾਂ ਹੀ ਮਾਹੌਲ ਤਿਆਰ ਕਰ ਲਿਆ ਜਾਵੇ ਕਿ ਭਾਈ ਅਮਰਤਪਾਲ ਸਿੰਘ ਨੂੰ ਸਾਥ ਸਹਿਯੋਗ ਨਾ ਮਿਲੇ। ਸੋ ਜਿਹੜੀ ਗੱਲ ਬੀਤੇ ਦੌਰ ਦੇ ਖਾੜਕੂਆਂ ਦੇ ਪੱਲੇ ਪਾਈ ਜਾਂਦੀ ਰਹੀ ਆ ਕਿ ਇਹਨਾਂ ਨੇ ਬੜੇ ਬੰਦੇ ਮਰਵਾਤੇ ਜੀ, ਬੜਾ ਨੁਕਸਾਨ ਕਰਵਾਤਾ ਜੀ, ਉਹੀ ਗੱਲ ਹੁਣ ਭਾਈ ਅਮਰਤਪਾਲ ਸਿੰਘ ਖਾਲਸਾ ਨਾਲ ਜੋੜੀ ਜਾ ਰਹੀ ਹੈ। ਤੇ ਇਸ ਗੱਲ ਨੂੰ ਆਉਣ ਵਾਲੇ ਸਮੇਂ ਦੇ ਇਤਿਹਾਸ ਦੇ ਵਿੱਚ ਇਉਂ ਪੇਸ਼ ਕਰਨ ਦਾ ਯਤਨ ਹੋ ਰਿਹਾ। ਇੰਡੀਅਨ ਸਟੇਟ ਦੀ ਵੀ ਇੱਛਾ ਇਹ ਆ ਕਿ ਕੁਝ ਜਿਹੜੇ ਭਾਰਤੀ ਸਟੇਟ ਸਿਸਟਮ ਤੋਂ ਤਾਂ ਭਾਵੇਂ ਦੁਖੀ ਨੇ, ਸੰਤ ਭਿੰਡਰਾਂ ਵਾਲਿਆਂ ਦੀ ਧਿਰ ਦਾ ਹਿੱਸਾ ਹੋਣ ਦਾ ਉਹ ਦਮ ਵੀ ਭਰਦੇ ਨੇ, ਪਰ ਉਹਨਾਂ ਨੂੰ ਵੀ ਇਹ ਲੱਗਦਾ ਕਿ ਖਾੜਕੂ ਲਹਿਰ ਬੜੀ ਮਾੜੀ ਸੀ, ਖਾੜਕੂ ਲਹਿਰ ਬੜੀ ਗਲਤ ਸੀ, ਉਹਨਾਂ ਦੇ ਫੈਸਲੇ ਬੜੇ ਗਲਤ ਸੀ। ਸੋ ਇਹ ਲੋਕ ਜਿਹੜੇ ਆ ਬੜੀ ਸਕੀਮ ਜੀ ਨਾਲ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਤਾਂ ਕਰਨਗੇ, ਪਰ ਖਾੜਕੂ ਸਾਰੀ ਜਿਹੜੀ ਸਰਗਰਮੀ ਆ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲਾ ਕੇ ਅੱਗੇ ਲੰਘ ਜਾਂਦੇ ਕਿ ਜੀ ਅਸੀਂ ਸੰਤਾਂ ਨੂੰ ਤਾਂ ਮੰਨਦੇ ਆ, ਪਰ ਜਿਹੜਾ ਕੁਝ ਬਾਅਦ ਵਿੱਚ ਹੋਇਆ ਉਹਦੇ ਨਾਲ ਸਾਡਾ ਸਰੋਕਾਰ ਕੋਈ ਨਹੀਂ। ਇਹ ਬੜੀ ਸਕੀਮ ਜੀ ਦੇ ਨਾਲ ਚੁੱਪ ਕਰ ਜਾਂਦੇ ਨੇ, ਇਹ ਬੜੀ ਵਿਉਂਤਬੰਦੀ ਜੀ ਦੇ ਨਾਲ ਚੱਲਦੇ ਨੇ, ਤੇ ਇਹਨਾਂ ਨੂੰ ਇਸ ਮਾਹੌਲ ਦੇ ਵਿੱਚ, ਅੱਜ ਦੇ ਬਣੇ ਮਾਹੌਲ ਦੇ ਵਿੱਚ ਬੜੀ ਆਸ ਜਾਪਦੀ ਆ ਕਿ ਹੁਣ ਖਾੜਕੂ ਵਿਚਾਰਧਾਰਾ ਨਾਲ ਸੰਬੰਧਿਤ ਬੰਦੇ ਆ ਜਿਹੜੇ ਜਾਂ ਤਾਂ ਵਿਦੇਸ਼ਾਂ ਨੂੰ ਭੱਜ ਗਏ ਆ, ਜਾਂ ਇੱਥੇ ਜੇਲ੍ਹਾਂ 'ਚ ਬੰਦ ਨੇ, ਤੇ ਜਾਂ ਉਹ ਇਸ ਵੇਲੇ ਇੰਨੇ ਜੋਗੇ ਨਹੀਂ ਹੈਗੇ ਉਹ ਆਪਦੇ ਘਰ ਪਰਿਵਾਰ ਚਲਾ ਲੈਣ। ਇਹੀ ਬੜੀ ਵੱਡੀ ਗੱਲ। ਖਾੜਕੂ ਲਹਿਰ ਦੇ ਘਟੇ ਹੋਏ, ਬਹੁਤ ਸੁੰਗੜੇ ਹੋਏ ਇਸ ਜਿਹੜਾ ਹੈਗਾ ਦਬਦਬੇ ਤੋਂ ਇਹ ਲੋਕ ਇਸ ਸਥਿਤੀ ਵਿੱਚ ਆਏ ਮਹਿਸੂਸ ਕਰਦੇ ਆ ਖੁਦ ਨੂੰ ਕਿ ਹੁਣ ਅਸੀਂ ਉਹਨਾਂ ਸਾਰਿਆਂ ਨੂੰ ਜਿੱਤ ਕਰਾਂਗੇ, ਉਹਨਾਂ ਸਾਰਿਆਂ ਨੂੰ ਨੀਵੇਂ ਦਿਖਾਵਾਂਗੇ ਕਿ ਤੁਸੀਂ ਤਾਂ ਖਾੜਕੂ ਹਥਿਆਰਬੰਦ ਹੋ ਕੇ ਕੁਝ ਕਰ ਨਹੀਂ ਸਕੇ ਤੇ ਅਸੀਂ ਹੁਣ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਸੋ ਬੀਤੇ ਦੌਰ ਦੇ ਵਿੱਚ ਵੀ ਇਹੋ ਜਿਹੀਆਂ ਗੜਬੜਾਂ, ਇਹੋ ਜਿਹੀਆਂ ਗੱਲਾਂ ਨੇ ਮਾਹੌਲ ਖਰਾਬ ਕੀਤਾ ਸੀ। ਕਤਲਾਂ ਤੱਕ ਗੱਲ ਚਲੀ ਗਈ ਸੀ, ਉਹ ਗੱਲ ਗਲਤ ਸੀ। ਭਰਾ ਮਾਰੂ ਜੰਗ ਚਾਹੇ ਕੋਈ ਵੀ ਆ ਉਹ ਮਾੜੀ ਆ, ਕਾਰਨ ਕੋਈ ਵੀ ਰਿਹਾ ਹੋਵੇ, ਸਿੱਖ ਦਾ ਸਿੱਖ ਦੇ ਹੱਥੋਂ ਕਤਲ ਕਦੇ ਵੀ ਕਿਸੇ ਨੂੰ ਪ੍ਰਵਾਨ ਨਹੀਂ ਹੋਣਾ ਚਾਹੀਦਾ। ਪਰ ਅੱਜ ਜਿਹੜਾ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਜੇ ਚਰਚਾ ਕਰੀਏ ਤਾਂ ਸਾਨੂੰ ਸਾਰਿਆਂ ਨੂੰ ਇਹ ਮੰਨਣਾ ਪਊਗਾ ਕਿ ਸੰਤ ਭਿੰਡਰਾਂ ਵਾਲਿਆਂ ਦੇ ਜਿਹੜੇ ਵਾਰਸ ਨੇ ਉਹ ਆਪਸ ਵਿੱਚ ਹੀ ਲੜਦੇ ਭਿੜਦੇ ਜਾਂ ਬਹਿਸਦੇ ਚੰਗੇ ਨਹੀਂ ਲੱਗਦੇ। ਠੀਕ ਆ, ਇੱਕ ਦੌਰ ਸੀ ਜਦੋਂ ਲੋਕਾਂ ਨੂੰ, ਸਿੱਖਾਂ ਨੂੰ, ਸੰਗਤਾਂ ਨੂੰ ਲੱਗਿਆ ਕਿ ਜੀ ਹਥਿਆਰਬੰਦ ਹੋ ਕੇ ਹੀ ਕੌਮ ਦੀ ਗੱਲ ਜਿਹੜੀ ਆ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਆ, ਉਦੋਂ ਸੰਗਤਾਂ ਨੇ ਸਹਿਯੋਗ ਦਿੱਤਾ। ਠੀਕ ਆ, ਇੱਕ ਦੌਰ ਸੀਗਾ, ਉਹ ਲੰਘ ਗਿਆ। ਪਰ ਅੱਜ ਜੇਕਰ ਉਸ ਮੌਕੇ ਜਿਹੜੇ ਖਾੜਕੂ ਵਿਚਾਰਧਾਰਾ ਦੇ ਵਿਰੋਧੀ ਲੋਕ ਸੀ, ਜੇਕਰ ਉਹਨਾਂ ਨੂੰ ਕੋਈ ਦੁੱਖ ਤਕਲੀਫ ਵੀ ਹੋਇਆ ਤਾਂ ਉਹਨਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਉਹ ਇੱਕ ਦੌਰ ਸੀ ਜਿਹੜਾ ਬੀਤ ਚੁੱਕਿਆ। ਅੱਜ ਕੌਮ ਦੇ ਵੱਡੇ ਮਕਸਦ ਨੂੰ ਮੁੱਖ ਰੱਖ ਕੇ ਅਸੀਂ ਕੀ ਕਰ ਸਕਦੇ ਹਾਂ, ਸਾਨੂੰ ਇਹ ਦੇਖਣਾ ਚਾਹੀਦਾ। ਸਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਉਸ ਦੌਰ ਦੇ ਖੁੰਦਕ ਨੂੰ, ਉਸ ਦੌਰ ਦੀ ਨਫ਼ਰਤ ਨੂੰ ਨਾਲ ਲੈ ਕੇ ਤੁਰੀਏ। ਜਿਹੜੇ ਨੌਜਵਾਨ ਅੱਜ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਲ ਤੁਰੇ ਆ, ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਕਿ ਉਸ ਦੌਰ ਦੇ ਮਸਲੇ ਕੀ ਸੀ, ਉਸ ਦੌਰ ਦੇ ਵਿਰੋਧ ਕੀ ਸੀ, ਉਸ ਮਾਹੌਲ ਦੇ ਜਿਹੜੇ ਕਰਕੇ ਕੀ ਫੈਸਲੇ ਗਲਤ ਹੋਏ, ਕੀ ਸਹੀ ਹੋਏ। ਆਪਦੀਆਂ ਜਿਹੜੀਆਂ ਸਾਡੀਆਂ ਬੀਤੇ ਦੌਰ ਦੀਆਂ ਗੜਬੜਾਂ ਨੇ, ਉਹ ਫੈਸਲੇ ਜਾਂ ਉਹ ਘਟਨਾਵਾਂ ਨੇ, ਉਹਨਾਂ ਕਰਕੇ ਅੱਜ ਦੇ ਮਾਹੌਲ ਨੂੰ ਸਾਨੂੰ ਪ੍ਰਭਾਵਿਤ ਨਹੀਂ ਕਰਨ ਦੇਣਾ ਚਾਹੀਦਾ।
ਸਾਨੂੰ ਸਾਰਿਆਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਜਦੋਂ ਕੋਈ ਇਤਿਹਾਸਕ ਵਰਤਾਰਾ ਵਾਪਰਦਾ ਉਦੋਂ ਬਹੁਤ ਕੁਝ ਇਹੋ ਜਿਹਾ ਹੁੰਦਾ ਜਿਹੜਾ ਸਾਨੂੰ ਨਿੱਜੀ ਤੌਰ ਦੇ ਉੱਤੇ ਉਹਦਾ ਦੁੱਖ ਵੀ ਹੁੰਦਾ, ਨੁਕਸਾਨ ਵੀ ਹੁੰਦਾ। ਔਰ ਇਹ 18ਵੀਂ ਸਦੀ ਦੇ ਇਤਿਹਾਸ ਨੂੰ ਜੇ ਪੜ੍ਹੀਏ ਉੱਥੇ ਤਾਂ ਇਹੋ ਜਿਹੀਆਂ ਬੇਅੰਤ ਸਾਨੂੰ ਗੱਲਾਂ ਮਿਲ ਜਾਣਗੀਆਂ ਜਿਨ੍ਹਾਂ ਤੋਂ ਅਸੀਂ ਸੇਧ ਲੈ ਸਕਦੇ ਹਾਂ ਕਿ ਠੀਕ ਆ, ਇੱਕ ਵਕਤ ਸੀਗਾ ਜਦੋਂ ਗੜਬੜਾਂ ਹੋ ਗਈਆਂ, ਉਹ ਲੰਘ ਚੁੱਕਿਆ। ਉਹਦੇ ਬਾਰੇ ਸਦਾ ਹੀ ਦੋਨਾਂ ਧਿਰਾਂ ਦਾ ਇੱਕ ਸਟੈਂਡ ਰਹਿਣਾ। ਕਿਸੇ ਨੇ ਕਹਿਣਾ ਜੀ ਫਲਾਨਾ ਕਤਲ ਬਿਲਕੁਲ ਜਾਇਜ਼ ਹੋਇਆ, ਦੂਜੀ ਧਿਰ ਨੇ ਕਹਿਣਾ ਤੁਸੀਂ ਤਾਂ ਬਿਲਕੁਲ ਗਦਾਰੀ ਕੀਤੀ ਉਹਨੂੰ ਮਾਰ ਕੇ। ਇਹ ਚੱਲਦਾ ਰਹਿਣਾ। ਪਰ ਅੱਜ ਜਿਹੜਾ ਨਵਾਂ ਉਭਾਰ ਹੋਇਆ ਇਹ ਇੱਕ ਵੱਖਰੀ ਕਹਾਣੀ ਹੈ। ਭਾਈ ਅਮਰਤਪਾਲ ਸਿੰਘ ਖਾਲਸਾ ਅਤੇ ਉਹਦੇ ਸਾਥੀਆਂ ਨੂੰ ਬਿਲਕੁਲ ਫ੍ਰੀ ਹੈਂਡ ਕੌਮ ਦੇ ਮੈਦਾਨ ਦੇ ਵਿੱਚ ਸੇਵਾ ਦੇ ਵਿੱਚ ਹਮਾਇਤ ਮਿਲਣੀ ਚਾਹੀਦੀ ਆ ਤੇ ਉਹਨਾਂ ਨੂੰ ਆਪਦੇ ਢੰਗ ਤਰੀਕੇ ਨਾਲ ਚੱਲਣ ਦੇਣਾ ਚਾਹੀਦਾ। ਮੈਂ ਇਹ ਸਮਝਦਾ ਕਿ 1984 ਮੌਕੇ ਜਿਹੋ ਜਿਹੀ ਮਾਨਸਿਕਤਾ ਸੀ, ਜਿਹੋ ਜਿਹਾ ਮਾਹੌਲ ਸੀ, ਜਿਹੋ ਜਿਹਾ ਆਲਾ ਦੁਆਲਾ ਸੀ, ਉਹੋ ਜਿਹੇ ਹਿਸਾਬ ਨਾਲ ਉਸ ਵੇਲੇ ਦੀ ਜਵਾਨੀ ਨੇ ਕਦਮ ਚੱਕੇ ਤੇ ਉਸ ਮਾਹੌਲ ਵਿੱਚ ਜੋ ਉਹਨਾਂ ਤੋਂ ਸਰਦਾ ਬਣਦਾ ਸੀ ਉਹਨਾਂ ਨੇ ਕਰ ਲਿਆ। ਅੱਜ ਦਾ ਜਿਹੜਾ ਮਾਹੌਲ ਆ 2022 ਅੱਜ ਹੋਰ ਤਰੀਕੇ ਦਾ ਮਾਹੌਲ। ਅੱਜ ਗੱਲ ਕਰਨ ਦੇ ਲਈ, ਅੱਜ ਕੱਪੜੇ ਲੀੜੇ ਦਾ, ਬੋਲ ਬਾਣੀ ਦਾ, ਸਾਧਨਾਂ ਦਾ ਬਹੁਤ ਫਰਕ ਆ। ਉਦੋਂ ਆ ਸੋਸ਼ਲ ਮੀਡੀਆ ਨਹੀਂ ਸੀ। ਸੋਸ਼ਲ ਮੀਡੀਆ ਨੇ ਸਾਰੀ ਦੁਨੀਆ ਦੇ ਵਿੱਚ ਬਹੁਤ ਕੁਝ ਬਦਲ ਦਿੱਤਾ ਹੋਇਆ, ਸਾਡੀ ਕੌਮ ਵਿੱਚ ਵੀ ਬਦਲਿਆ ਹੋਇਆ। ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਇਸ ਸੋਸ਼ਲ ਮੀਡੀਆ ਦੇ ਦੌਰ ਵਿੱਚ ਆਪਦੀ ਕੌਮ ਦੀ ਚੜ੍ਹਦੀ ਕਲਾ ਵਾਲੀਆਂ ਗੱਲਾਂ ਹੋਣ ਦਈਏ, ਜਿਹੜੀਆਂ ਗੱਲਾਂ ਨਾਲ ਸਾਡਾ ਜਲੂਸ ਨਿਕਲਦਾ, ਜਿਹੜਾ ਆਪਸੀ ਪਾਟੋ ਧਾੜ ਨੂੰ, ਆਪਸੀ ਨਫ਼ਰਤ ਨੂੰ ਵਧਾਉਂਦੀ ਗੱਲ, ਉਹਦੇ ਤੋਂ ਟਾਲਾ ਵੱਟੀਏ। ਕਿਉਂਕਿ ਇਤਿਹਾਸ ਜਿਹੜਾ ਹੈ ਉਹਦੇ ਵਿੱਚ ਦਰਜ ਵਾ ਕਿ ਹਰ 20-25 ਸਾਲ ਬਾਅਦ ਸਿੱਖ ਕੌਮ ਦੇ ਅੰਦਰ ਨਵੀਂ ਲਹਿਰ, ਨਵੀਂ ਜਵਾਨੀ ਮੈਦਾਨ ਵਿੱਚ ਆਉਂਦੀ ਆ ਤੇ ਉਹ ਪੰਥ ਲਈ, ਕੌਮ ਲਈ ਕੁਝ ਕਰਦੀ ਆ। ਜਿਹੜਾ ਦੁਸ਼ਮਣ ਹੈ ਉਹ ਹੌਲੀ ਹੌਲੀ ਲੱਗਿਆ ਰਹਿੰਦਾ, ਬੜਾ ਨੁਕਸਾਨ ਕਰਦਾ, ਬੜੀਆਂ ਗੜਬੜਾਂ ਕਰਦਾ, ਪਰ ਇੱਕ ਝਟਕੇ ਨਾਲ ਹੀ ਉਹ ਸਾਰੀ ਦੀ ਸਾਰੀ ਜਿਹੜੀ ਉਹਨਾਂ ਦੀ ਮਿਹਨਤ ਹੁੰਦੀ ਆ ਉਹ ਸਿਫਰ ਹੋ ਜਾਂਦੀ ਆ। ਸਾਡੇ ਸਾਹਮਣੇ ਇਹ ਵਰਤਾਰੇ ਵਾਪਰੇ ਆ। ਹੁਣ ਅਸੀਂ ਦੇਖ ਰਹੇ ਹਾਂ ਕਿ ਜਿਸ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਦੇ ਆਉਣ ਤੋਂ ਬਾਅਦ ਸਿੱਖ ਨੌਜਵਾਨਾਂ ਦੇ ਅੰਦਰ ਉਹਦੇ ਵਿੱਚ ਭਰੋਸਾ ਪ੍ਰਗਟ ਹੋ ਰਿਹਾ, ਉਹਦੇ ਆਖੇ ਲੱਗ ਕੇ ਸਿੱਖ ਨੌਜਵਾਨ ਜਿਹੜੇ ਆ ਉਹ ਬਾਣੀ ਤੇ ਬਾਣੇ ਵੱਲ ਚੱਲ ਪਏ ਨੇ। ਉਹ ਧਾਰਮਿਕ ਜਿਹੜੀ ਸਾਡੀ ਮਰਿਆਦਾ ਉਹਦੇ ਧਾਰਨੀ ਹੋ ਰਹੇ ਨੇ, ਗੁਰਧਾਮਾਂ ਵੱਲ ਉਹਨਾਂ ਦਾ ਮੋਹ ਵੱਧ ਰਿਹਾ। ਤਾਂ ਇਹ ਜਿਹੜਾ ਸਾਰਾ ਕੁਝ ਹੈ ਇਹ ਦਿੱਲੀ ਦੀ, ਨਾਗਪੁਰ ਦੀ, ਪੰਥ ਦੇ ਅੰਦਰੂਨੀ ਸਰਕਾਰ ਨਾਲ ਸੰਬੰਧਿਤ ਹੋ ਕੇ ਚੱਲਣ ਵਾਲਿਆਂ ਦੀ ਸਾਰਿਆਂ ਦੀ ਹਾਰ ਆ। ਕਿਉਂਕਿ ਉਹਨਾਂ ਨੂੰ ਤਾਂ ਲੱਗਦਾ ਸੀ ਕਿ ਅਸੀਂ ਬੇਅਦਬੀਆਂ ਇੰਨੀਆਂ ਕਰਾਵਾਂਗੇ ਤੇ ਬੇਅਦਬੀ ਕਰਨ ਵਾਲਿਆਂ ਨੂੰ ਇੰਨੀਆਂ ਸਿਕਿਉਰਟੀਆਂ ਦੇਵਾਂਗੇ ਕਿ ਜਿਹੜੇ ਸਿੱਖ ਨੇ, ਨੌਜਵਾਨ ਖਾਸ ਤੌਰ ਤੇ, ਉਹ ਹੀਣ ਭਾਵਨਾ 'ਚ ਭਰ ਜਾਣਗੇ। ਉਹਨਾਂ ਨੂੰ ਐਵੇਂ ਲੱਗੂਗਾ ਕਿ ਸਿੱਖ ਕੋਈ ਸਾਡੀ ਕੋਈ ਕੌਮ ਆ, ਸਾਡੀ ਕੋਈ ਸੁਣਵਾਈ ਆ, ਸਾਡੇ ਤਾਂ ਜਿਹੜਾ ਮਰਜ਼ੀ ਆ ਕੇ ਇਸ਼ਟ ਦੀ ਬੇਅਦਬੀ ਕਰ ਜਾਂਦਾ, ਕੋਈ ਸਾਡੀ ਸਾਰ ਨਹੀਂ ਲੈਂਦਾ। ਉਹ ਸਿੱਖ ਨੌਜਵਾਨਾਂ ਦੇ ਅੰਦਰ ਬਹੁਤ ਹੀ ਖਤਰਨਾਕ ਤਰੀਕੇ ਨਾਲ ਮਾਨਸਿਕ ਤੌਰ ਤੇ ਸੱਟ ਮਾਰ ਰਹੇ ਸੀ। ਸਾਡੇ ਦੁਸ਼ਮਣਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਬੀਤੇ 10 ਸਾਲ ਦੇ ਵਿੱਚ ਜੋ ਕੁਝ ਕੀਤਾ ਤੇ ਜਿਵੇਂ ਇਸ ਨੌਜਵਾਨੀ ਨੇ ਉਹਦਾ ਟਾਕਰਾ ਕੀਤਾ, ਉਹ ਕਮਾਲ ਦੀ ਗੱਲ ਹੈ। ਅੱਜ ਜੋ ਇਹ ਮਾਹੌਲ ਬਣਿਆ ਹੋਇਆ ਇਹਦੇ ਵਿੱਚ ਅਸੀਂ ਬਹੁਤ ਸਾਰੇ ਇਹੋ ਜਿਹੇ ਸਿੱਖ ਨੌਜਵਾਨਾਂ ਨੂੰ ਪਿਛਲੇ 10-12 ਸਾਲਾਂ ਤੋਂ ਦੇਖ ਰਹੇ ਹਾਂ। ਇਹ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ, ਇਹਨੂੰ ਵੀ ਇਸੇ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਉੱਭਰਦੇ ਨੂੰ ਦੇਖਿਆ। ਇਹ ਸਾਰੇ ਦੇ ਸਾਰੇ ਨੌਜਵਾਨ ਜਿਹੜੇ ਆ, ਇਹਨਾਂ ਅੰਦਰ ਪੰਥ ਪ੍ਰਸਤੀ ਦੀ ਭਾਵਨਾ ਹੈ, ਇਹ ਕੌਮ ਦੇ ਲਈ ਕੁਝ ਕਰਨਾ ਚਾਹੁੰਦੇ ਆ। ਇਹ ਸਾਰੀ ਦੀ ਸਾਰੀ ਨੌਜਵਾਨੀ ਆ ਜਿਹੜੀ, ਇਹਦੇ ਸਿੱਖ ਜਜ਼ਬੇ ਆ ਜਿਹੜੇ, ਸਿੱਖੀ ਸਿਦਕ ਆ ਜਿਹੜਾ, ਉਹਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਸਾਨੂੰ ਆਪਦੀਆਂ ਬੀਤੇ ਦੌਰ ਦੀਆਂ ਜਿਹੜੀਆਂ ਖੁੰਦਕਾਂ ਨੇ ਇੱਕ ਦੂਜੇ ਨਾਲ, ਉਹ ਇਹਨਾਂ ਰਾਹੀਂ ਕੱਢਣ ਦੀ ਬਿਰਤੀ ਤੋਂ ਬਚਣਾ ਪਊਗਾ। ਸਾਨੂੰ ਮੰਨਣਾ ਪਊਗਾ ਕਿ ਅਸੀਂ ਬੀਤੇ ਸਮੇਂ ਦੇ ਵਿੱਚ ਜੋ ਕਰ ਆਏ ਆ ਉਹ ਇੱਕ ਹਿਸਟਰੀ ਬਣ ਚੁੱਕਿਆ। ਅੱਜ ਇਹਨਾਂ ਨੌਜਵਾਨਾਂ ਦੇ ਰਾਹੀਂ ਉਹਨਾਂ ਗੱਲਾਂ ਦੀ ਕੋਈ ਮੁਕਤ, ਕੋਈ ਗੱਲ ਬਣਦੀ ਨਹੀਂ, ਸਾਨੂੰ ਨਹੀਂ ਕਰਨੀ ਚਾਹੀਦੀ। ਸੋ ਜਿੱਥੇ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ
ਉਹਦੇ ਸਾਥੀਆਂ ਨੂੰ ਇਹ ਜਿਹੜੀ ਨਵੀਂ ਜ਼ਿੰਮੇਵਾਰੀ ਮਿਲੀ ਆ ਉਹਦੇ ਲਈ ਖੁਸ਼ ਆਮਦੀਦ ਕਹਿਣਾ ਚਾਹੀਦਾ, ਉਹਦਾ ਸਾਥ ਸਹਿਯੋਗ ਦੇਣਾ ਚਾਹੀਦਾ। ਜਦੋਂ ਕੋਈ ਭਵਿੱਖ ਦੇ ਵਿੱਚ ਉਹ ਕਾਰਜ ਲੀਕਣ, ਕੋਈ ਉਹ ਸੱਦਾ ਦੇਣ, ਉਹਨੂੰ ਹਮਾਇਤ ਮਿਲਣੀ ਚਾਹੀਦੀ ਆ ਕੌਮ ਵੱਲੋਂ। ਉੱਥੇ ਸਾਨੂੰ ਇਹ ਵੀ ਚੇਤੇ ਰੱਖਣ ਦੀ ਲੋੜ ਹੈ ਕਿ ਜਿਵੇਂ ਕੋਈ ਬੂਟਾ ਲਾਉਂਦੇ ਆ ਤਾਂ ਉਸ ਬੂਟੇ ਦੀ ਰਾਖੀ ਲਈ ਵੀ ਪ੍ਰਬੰਧ ਕਰਦੇ ਆ, ਆਲੇ ਦੁਆਲੇ ਉਹਨੂੰ ਖਾਦ ਪਾਣੀ ਤਾਂ ਦਿੰਦੇ ਹੀ ਆ, ਪਰ ਨਾਲ ਦੀ ਨਾਲ ਅਸੀਂ ਉਹਦੇ ਆਲੇ ਦੁਆਲੇ ਕੁਝ ਕੰਡਿਆਲੀ ਝਾੜੀ ਲਾਉਂਦੇ ਆ ਤਾਂ ਕਿ ਕੋਈ ਡੰਗਰ ਬੱਚਾ ਮੂੰਹ ਨਾ ਮਾਰ ਜਾਵੇ। ਇਹ ਜਿਹੜੇ ਸਾਡੇ ਨੌਜਵਾਨ ਬੱਚੇ ਆ, ਇਹਨਾਂ ਦੇ ਸਾਨੂੰ ਆਲੇ ਦੁਆਲੇ ਇਹੋ ਜਿਹੀ ਵਾੜ, ਇਹੋ ਜਿਹੀ ਗੱਲ ਵੀ ਲਾਜ਼ਮੀ ਕਰਨੀ ਪਊਗੀ ਤਾਂ ਕਿ ਜਿਹੜਾ ਦੁਸ਼ਮਣ ਹੈ, ਜਿਹੜਾ ਵਿਰੋਧੀ ਹੈ, ਉਹਨੂੰ ਪਤਾ ਹੋਵੇ ਕਿ ਕੌਮ ਜਿਹੜੀ ਆ ਉਹ ਇਹਨਾਂ ਦੇ ਨਾਲ ਖੜੀ ਹੈ। ਸਾਡੇ ਇੱਥੇ ਕੁਝ ਲੋਕਾਂ ਨੇ ਬਿਲਕੁਲ ਹੀ ਹੋਰ ਹੀ ਕਹਾਣੀ ਤੋਰ ਲਈ, ਆਪਸੀ ਪਾਟੋ ਧਾੜ ਨੂੰ, ਆਪਸੀ ਨਫ਼ਰਤ ਨੂੰ, ਆਪਸੀ ਵਿਰੋਧ ਨੂੰ ਬੇਲੋੜਾ ਜਿਹੜਾ ਹੈਗਾ ਥਾਂ ਉਹ ਦਿੱਤਾ ਜਾ ਰਿਹਾ। ਮੈਂ ਇੱਕ ਗੱਲ ਇੱਥੇ ਹੋਰ ਕਹਿਣੀ ਚਾਹੁੰਦਾ ਹੈ ਕਿ ਜਿਹੜੀਆਂ ਸਿੱਖ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀਆਂ ਨੇ ਜਾਂ ਸ਼ਖਸੀਅਤਾਂ ਨੇ, ਉਹਨਾਂ ਨੇ ਬਿਲਕੁਲ ਖਾੜਕੂ ਲਹਿਰ ਤੋਂ ਬਾਅਦ ਵਿੱਚ ਵੀ ਆਪਦੇ ਹਥਿਆਰ ਨਹੀਂ ਸੁੱਟੇ, ਉਹਨਾਂ ਨੇ ਆਪਦੀ ਲੜਾਈ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਜਾਰੀ ਰੱਖਿਆ। ਅੱਜ ਜਿਹੜਾ ਆ ਮਾਹੌਲ ਆ, ਜਿਸ ਮਾਹੌਲ ਦੇ ਵਿੱਚ ਸ਼ਰੇਆਮ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਆ, ਜਿਸ ਮਾਹੌਲ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਸੰਗੀ ਸਾਥੀ ਵਿਚਰ ਰਹੇ ਆ, ਇਸ ਮਾਹੌਲ ਨੂੰ ਬਣਾਉਣ ਵਾਲੇ ਇਹੀ ਉਹ ਲੋਕ ਨੇ ਜਿਨ੍ਹਾਂ ਨੂੰ ਅੱਜ ਕੁਝ ਸੱਜਣ ਚਾਹੁੰਦੇ ਆ ਕਿ ਇਹਨਾਂ ਦਾ ਜਲੂਸ ਕੱਢਿਆ ਜਾਵੇ, ਇਹਨਾਂ ਨੂੰ ਮਾੜਾ ਬੋਲਿਆ ਜਾਵੇ। ਉਹਨਾਂ ਨਾਲ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਹੋਰ ਗੱਲ, ਪਰ ਆਪਦੇ ਪਰਿਵਾਰ ਦੇ ਵਿੱਚ ਆਪਾਂ ਸੋਚੋ ਕਿ ਜਿਹੜੀ ਗੱਲ, ਜਿਹੜਾ ਲਹਿਜਾ ਅਸੀਂ ਕਿਸੇ ਦੁਸ਼ਮਣ ਪ੍ਰਤੀ ਵਰਤਦੇ ਆ, ਉਹ ਆਪਦੇ ਭਰਾਵਾਂ ਜਾਂ ਭੈਣਾਂ ਪ੍ਰਤੀ ਜਾਂ ਪਰਿਵਾਰ ਵਿੱਚ ਕਿਸੇ ਮੈਂਬਰ ਨਾਲ ਜਦੋਂ ਨਾਰਾਜ਼ ਹੋਈਏ ਉਦੋਂ ਨਹੀਂ ਵਰਤਦੇ। ਸਾਨੂੰ ਉਦੋਂ ਸਮਝ ਹੁੰਦੀ ਆ ਕਿ ਇਹ ਸਾਡਾ ਦੁਸ਼ਮਣ ਨਹੀਂ, ਬੇਸ਼ੱਕ ਅਸੀਂ ਇਹਦੇ ਤੋਂ ਕਿੰਨੇ ਵੀ ਇਸ ਵੇਲੇ ਪੀੜਤ ਹਾਂ, ਸਾਨੂੰ ਸਲੀਕੇ ਨਾਲ ਗੱਲ ਕਰਨੀ ਚਾਹੀਦੀ। ਸੋ ਮੈਂ ਇਹ ਬਿਲਕੁਲ ਨਹੀਂ ਚਾਹੁੰਦਾ ਕਿ ਸਾਡੇ ਭਾਈਚਾਰੇ ਦੇ ਅੰਦਰ ਕੋਈ ਕਲੇਸ਼ ਵਧੇ, ਪਰ ਕੁਝ ਸੱਜਣ ਇਹੋ ਜਿਹੇ ਹੁੰਦੇ ਆ, ਉਹ ਚਾਹੇ ਤਾਂ ਉਹਨਾਂ ਨੂੰ ਆਪਾਂ ਲੋਕਾਂ ਵਾਂਗੂ ਕਹਿ ਦਿਓ ਜੀ ਉਹ ਏਜੰਸੀਆਂ ਦੇ ਏਜੰਟ ਜੁੰਟ ਨਹੀਂ, ਇਹ ਬਿਰਤੀ ਹੁੰਦੀ ਆ, ਇਹ ਫਿਤਰਤ ਹੁੰਦੀ ਆ, ਇਹ ਤਮਾਸ਼ਾ ਜਿਹਾ ਦੇਖਣ ਵਾਲੀ ਜਿਹੜੀ ਸੋਚ ਹੁੰਦੀ ਆ ਕਿ ਕੋਈ ਪੁੱਠੀ ਸਿੱਧੀ ਗੱਲ ਕਰੋ, ਕੋਈ ਚਮਲਾਉਟ ਜੀ ਕਰੋ ਜਿਹਦੇ ਨਾਲ ਜਿਹੜਾ ਇਹ ਬਣਿਆ ਹੋਇਆ ਸਾਰਾ ਟਮਟਮਾ, ਸਾਰਾ ਮਾਹੌਲ ਆ ਜਿਹੜਾ ਇਹ ਹੋਰ ਪਾਸੇ ਨੂੰ ਪੈ ਜੇ। ਉਹਨੂੰ ਪਤਾ ਵੀ ਨਹੀਂ ਹੁੰਦਾ ਹੈਗਾ ਉਸ ਸ਼ਰਾਰਤੀ ਨੂੰ ਕਿ ਇਸ ਗੱਲ ਦੇ ਨਾਲ ਕੀ ਕੁਝ ਵਾਪਰ ਸਕਦਾ, ਆਉਣ ਵਾਲੇ ਸਮੇਂ ਦੇ ਉੱਤੇ ਮੇਰੀ ਇਸ ਟਿੱਪਣੀ ਦਾ ਕੀ ਅਸਰ ਹੋ ਸਕਦਾ, ਉਹਨੂੰ ਪਤਾ ਹੀ ਨਹੀਂ ਹੁੰਦਾ। ਪਰ ਉਹ ਬੰਦਾ ਆਪਦੀ ਜਿਹੜੀ ਹੈਗੀ ਆ ਫਿਤਰਤ ਦੇ ਵਿੱਚੋਂ, ਆਪਦੀ ਬਿਰਤੀ ਦੇ ਵਿੱਚੋਂ ਲਾਂਬੂ ਲਾਉਣ ਵਾਲੀ ਗੱਲ ਕਹਿ ਕੇ ਹੋ ਜਾਂਦਾ, ਮੁੜ ਕੇ ਜਿਹੜਾ ਹੈਗਾ ਘੜੀ ਦਾ ਖੁੱਥਾ ਜਿਵੇਂ ਕਹਿੰਦੇ ਆ ਵੀ ਉਹ ਫਿਰ ਕੋਹਾਂ ਤੇ ਜਾ ਪੈਂਦਾ। ਲਮਹੇ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਹੈ ਵਾਲੀ ਗੱਲ ਹੋ ਜਾਂਦੀ ਆ। ਅਸੀਂ ਦਿਲੋਂ ਚਾਹੁੰਦੇ ਆ ਕਿ ਜਿਹੜੀ ਸਿੱਖ ਨੌਜਵਾਨੀ ਇਸ ਵੇਲੇ ਪਹਿਲੋਂ ਵਾਲੀਆਂ ਜਥੇਬੰਦੀਆਂ ਤੇ ਪਹਿਲੋਂ ਵਾਲੇ ਆਗੂਆਂ ਤੋਂ ਸੰਤੁਸ਼ਟ ਨਾ ਹੋਣ ਕਰਕੇ ਇੱਕ ਨਵੇਂ ਵਾਰਸ ਪੰਜਾਬ ਦੇ ਨਾਂ ਦੇ ਉੱਤੇ ਉਹ ਆਪਦਾ ਪਲੇਟਫਾਰਮ ਬਣਾ ਕੇ ਸ਼ੁਰੂ ਹੋਏ ਨੇ, ਉਹਨਾਂ ਨੂੰ ਪੂਰਾ ਕੌਮ ਵੱਲੋਂ ਸਤਿਕਾਰ ਪਿਆਰ ਮਿਲਣਾ ਚਾਹੀਦਾ। ਨਾਲ ਦੀ ਨਾਲ ਇਹ ਵੀ ਗੱਲ ਕਹਿ ਕੇ ਸਮਾਪਤੀ ਕਰਦੇ ਆ ਕਿ ਵਿਚਾਰਾਂ ਦਾ ਮਤਭੇਦ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦਾ, ਇਹ ਆਪਦੇ ਤੇ ਹੁੰਦਾ। ਜਿਵੇਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਸੀ, ਉਹਨਾਂ ਦੇ ਵੇਲਿਆਂ 'ਚ ਬੱਬਰ ਖਾਲਸਾ ਨਾਲ ਅਕਸਰ ਹੀ ਤਕਰਾਰ ਹੁੰਦੀ ਰਹੀ ਹੈ, ਪਰ ਅੱਜ ਸਾਡੇ ਲਈ ਭਾਈ ਸੁਖਦੇਵ ਸਿੰਘ ਬੱਬਰ ਵੀ ਉਨੇ ਹੀ ਪਿਆਰੇ ਸ਼ਹੀਦ ਨੇ, ਉਨਾ ਹੀ ਅਸੀਂ ਪਿਆਰ ਬਾਬਾ ਜਰਨੈਲ ਸਿੰਘ ਨੂੰ ਕਰਦੇ ਹਾਂ। ਤੇ ਇਵੇਂ ਹੀ ਅੱਜ ਇਹ ਗੱਲਾਂ ਕਹਿਣੀਆਂ ਕਿ ਜੀ ਹੁਣ ਬਾਕੀ ਸਾਰੀਆਂ ਜਥੇਬੰਦੀਆਂ ਤੇ ਆਗੂ ਜਿਹੜੇ ਨੇ ਉਹ ਕੰਮ ਬੰਦ ਕਰ ਦੋ, ਤੇ ਬੜਾ ਹੋਸ਼ਾ ਤੇ ਬੜਾ ਨੀਵਾਂ ਸ਼ਬਦ ਵਰਤੇ ਕਿ ਦੁਕਾਨਾਂ ਬੰਦ ਕਰ ਦੋ, ਜਦੋਂ ਕਿ ਅਸੀਂ ਯਾਦ ਆ ਸਾਨੂੰ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤਾਂ ਖੁਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜਦੋਂ ਇਜਲਾਸ ਸੀ, ਜਿਹਦੇ ਚ ਭਾਈ ਅਮਰੀਕ ਸਿੰਘ ਨੂੰ, ਭਾਈ ਹਰਮਿੰਦਰ ਸਿੰਘ ਸੰਧੂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਸੀ, ਪ੍ਰਧਾਨ ਬਣਾਏ, ਸਕੱਤਰ ਬਣਾਏ, ਉਦੋਂ ਜਾ ਕੇ ਸੰਤਾਂ ਨੇ ਤਾਂ ਕਿਹਾ ਨਾ ਉੱਥੇ ਵੀ ਤੁਸੀਂ ਆਪਦੀਆਂ ਇਹ ਜਥੇਬੰਦੀਆਂ ਕਰੋ ਬੰਦ ਤੇ ਸਾਰੇ ਆਓ ਮੇਰੇ ਅਧੀਨ ਚੱਲੋ। ਨਾ ਉਦੋਂ ਅਕਾਲ ਫੈਡਰੇਸ਼ਨ, ਉਦੋਂ
ਸਿੱਖ ਦਲ ਖਾਲਸਾ ਵੀ ਸੀ, ਉਦੋਂ ਬਬਰ ਖਾਲਸਾ ਵੀ ਸੀ, ਦਸ਼ਮੇਸ਼ ਰੈਜੀਮੈਂਟ ਵੀ ਸੀ, ਇੱਥੋਂ ਤੱਕ ਕਿ ਇੱਕ ਨੈਸ਼ਨਲ ਕਾਉਂਸਲ ਆਫ ਖਾਲਿਸਤਾਨ ਸੀ। ਕਿਸੇ ਜਥੇਬੰਦੀ 'ਚ 2 ਬੰਦੇ ਸੀ, 20 ਸੀ, 5 ਸੀ, 50 ਸੀ। ਕਿਸੇ ਨੇ ਮਿਹਣਾ ਨਹੀਂ ਸੀ ਮਾਰਿਆ, ਕਿਸੇ ਨੇ ਨੀਵਾਂ ਨਹੀਂ ਸੀ ਦਿਖਾਇਆ। ਸਾਰਿਆਂ ਨੇ ਆਪੋ ਆਪਦੇ ਤਰੀਕੇ ਨਾਲ ਕੌਮ ਦੀ ਸੇਵਾ ਕੀਤੀ ਆ। ਅੱਜ ਪਤਾ ਨਹੀਂ ਇਹ ਗੱਲ ਕਿੱਥੋਂ ਆ ਗਈ ਆ ਕਿ ਏਦਾਂ ਬੰਦ ਕਰੋ, ਜੇ ਕਰੋ। ਅਖਾੜਕੂ ਸੰਘਰਸ਼ ਦੌਰਾਨ ਬੜੀਆਂ ਜਥੇਬੰਦੀਆਂ ਬਣੀਆਂ, ਹਰੇਕ ਨੂੰ ਆਪਦੇ ਤਰੀਕੇ ਨਾਲ ਸੇਵਾ ਕਰਨ ਦਾ ਹੱਕ ਵਾ। ਸੋ ਇਹੋ ਜਿਹਾ ਹੋਸ਼ਾਪਣ ਕਰਨਾ, ਇਹ ਤਾਂ ਦੁਕਾਨਾਂ ਨੇ, ਇਹਨਾਂ ਦੀ ਰੋਟੀ ਬੰਦ ਹੋ ਰਹੀ ਆ, ਇਹ ਸਾਰਾ ਕੁਝ ਨਕੰਮੇਪਣ ਚੋਂ ਨਿਕਲਦਾ। ਆਪਦੇ ਆਪ ਨੂੰ ਕੌਮ ਦੇ ਸੇਵਾਦਾਰ ਵੀ ਕਹਿਣਾ ਤੇ ਕੌਮੀ ਪਿਆਰ ਕਰਨ ਵਾਲਿਆਂ ਨਾਲ ਜੇਕਰ ਸਹਿਮਤੀ ਨਹੀਂ, ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕਰਨਾ, ਇਹ 2 ਗੱਲਾਂ ਇਕੱਠੀਆਂ ਨਹੀਂ ਚੱਲਦੀਆਂ ਹੁੰਦੀਆਂ। ਅਸੀਂ ਬੇਸ਼ੱਕ ਕਿਸੇ ਮਸਲੇ ਉੱਤੇ ਅੱਜ ਨਹੀਂ, ਭਵਿੱਖ ਵਿੱਚ ਮੰਨ ਲਓ ਭਾਈ ਅਮਰਤਪਾਲ ਸਿੰਘ ਨਾਲ ਸਹਿਮਤ ਨਾ ਹੋਈਏ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਬਾਰੇ ਅਪਸ਼ਬਦ ਵਰਤਣ ਲੱਗ ਪਵਾਂਗੇ। ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ ਕਿ ਚਲੋ ਕੌਮ ਦੀ ਸੇਵਾ ਦੇ ਵਿੱਚ ਨੌਜਵਾਨ ਆਏ ਆ, ਪਰ ਬਾਕੀ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਜਿਨ੍ਹਾਂ ਨਾਲ, ਜਿਹੜੀਆਂ ਗੱਲਾਂ ਨਾਲ ਦਫੇੜ ਵੱਧਦੀ ਹੋਵੇ, ਕਲੇਸ਼ ਵੱਧਦਾ ਹੋਵੇ, ਉਹਨਾਂ ਤੋਂ ਬਚੋ। ਅਜੇ ਇਹ ਨੌਜਵਾਨ ਜਿਹੜੇ ਨੇ, ਇਹਨਾਂ ਨੂੰ ਸਾਡੇ ਸਾਥ ਸਹਿਯੋਗ ਦੀ ਲੋੜ ਆ। ਇਹਨਾਂ ਨੂੰ ਕਿਸੇ ਦੁਸ਼ਮਣ ਤੋਂ, ਕਿਸੇ ਵਿਰੋਧੀ ਤੋਂ, ਕਿਸੇ ਸ਼ਰੀਕ ਤੋਂ, ਕਿਸੇ ਪੰਥ ਦੋਖੀ ਤੋਂ ਕੋਈ ਤਕਲੀਫ ਹੋਵੇ, ਉਹ ਜਿਹੜੇ ਭਕਾਈ ਮਾਰਦੇ ਆ ਕਿ ਮਾਹੌਲ ਖਰਾਬ ਕਰ ਦੇਣਗੇ, ਜਾਂ ਜਿਹੜੇ ਕਹਿੰਦੇ ਆ ਜਾਂਚ ਕਰਾਂਗੇ, ਉਹ ਤਾਂ ਕੋਈ ਗੱਲ ਹੋਵੇ, ਪਰ ਸਾਡੇ ਆਪ ਦੇ ਅੰਦਰੋਂ ਕੌਮ ਦੇ ਜਿਹੜੇ ਸਾਡੇ ਰੌਲੇ ਨੇ, ਉਹਨਾਂ ਕਰਕੇ ਕੋਈ ਗੱਲ ਨਹੀਂ ਵਾਪਰਨੀ ਚਾਹੀਦੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਮੋਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।